ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਬਾਰੇ ਪਤਾ ਕਰ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਨਾ 415-909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲਗਰੋ, ਕਰਨੈਲ ਸਿੰਘ ਰੰਧਾਵਾ ਟਰਲਾ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਸਰੋਤਿਆਂ ਨੂੰ ਦੱਸਦੇ ਜਾਈਏ ਜਿਹੜਾ ਕੱਲ ਨੂੰ ਪ੍ਰੋਟੈਸਟ ਹੋਣਾ ਸੈਕਰਾਮੈਂਟੋ ਦੇ ਵਿੱਚ SV 553 ਦੇ ਅਗੇਂਸਟ ਤੇ ਹੋਰ ਜਿਹੜੇ ਸਮਾਲ ਬਿਜ਼ਨੈਸਸ ਨੂੰ ਵੱਡੇ ਇਸ਼ੂ ਆ, ਸੋ ਉਹ ਆਪਾਂ ਇਸ ਪ੍ਰੋਗਰਾਮ ਤੋਂ ਜਿਹੜਾ ਮਿਡਲ ਤੋਂ ਬਾਅਦ ਡਿਸਕਸ ਕਰਾਂਗੇ ਤਾਂ ਕਿ ਐਜੂਕੇਟ ਹੋਣਾ ਬਹੁਤ ਜ਼ਰੂਰੀ ਆ। ਤੁਹਾਨੂੰ ਪਤਾ ਹੋਊਗਾ ਵੀ ਜਿਸ ਟਾਈਮ ਦੇ ਉੱਤੇ ਕਿਸਾਨਾਂ ਨੇ ਪ੍ਰੋਟੈਸਟ ਕੀਤਾ ਸੀ ਤੇ ਬਹੁਤ ਸਾਰੇ ਆਪਣੇ ਬਜ਼ੁਰਗ ਜਿਹੜਾ ਕੋਈ ਪੜ੍ਹਿਆ ਲਿਖਿਆ ਵੀ ਨਹੀਂ ਸੀ, ਉਹਨਾਂ ਨੂੰ ਵੀ ਬਿੱਲਾਂ ਦੇ ਬਾਰੇ ਪਤਾ ਸੀ। ਸੋ ਜੇ ਕੱਲ ਨੂੰ ਜਿੰਨੇ ਵੀ ਸੈਕਰਾਮੈਂਟੋ ਪਹੁੰਚੋ ਤਾਂ ਤੁਹਾਨੂੰ ਪਤਾ ਹੋਵੇ ਭਾਈ ਇਸ ਬਿੱਲ ਦੇ ਵਿੱਚ ਕੀ ਨੁਕਸਾਨ ਆ, ਕੀ ਅਸੀਂ ਹੋਰ ਪੋਲੀਟੀਸ਼ੀਅਨ ਤੋਂ ਮੰਗ ਸਕਦੇ ਹਾਂ, ਉਹ ਆਪਾਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ। ਸੋ ਆਪਾਂ ਪਹਿਲਾਂ ਕੁਛ ਕੁ ਖਬਰਾਂ ਵੱਲ ਆਈਏ ਤੇ ਜਿਹੜੀ ਅੱਜ ਪਹਿਲੀ ਖਬਰ ਲੇਟੈਸਟ ਇਹ ਆ ਰਹੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਇੱਕ ਵਾਰੀ ਫਿਰ ਜਿਹੜਾ ਆ ਇੰਡਾਈਟ ਕੀਤਾ ਗਿਆ ਹੈਗਾ ਤੇ ਪ੍ਰੈਜ਼ੀਡੈਂਟ ਟਰੰਪ ਤੇ ਉਹਨਾਂ ਦੇ 18 ਦੇ ਕਰੀਬ ਹੋਰ ਅਲਾਈਜ਼ ਜੋ ਆ ਉਹ ਜਾਰਜੀਆ ਦੀ ਇਲੈਕਸ਼ਨ ਦੇ ਵਿੱਚ ਮੈਡਲਿੰਗ ਕਰਨ ਦੇ ਸੰਬੰਧ ਦੇ ਵਿੱਚ ਚੌਥਾ ਉਹਨਾਂ ਦਾ ਜਿਹੜਾ ਕ੍ਰਿਮੀਨਲ ਕੇਸ ਸੀ ਉਹਦੇ ਵਿੱਚ ਇੰਡਾਈਟ ਕੀਤੇ ਗਏ ਹੈਗੇ ਆ। ਟਰੰਪ ਉਹਨਾਂ ਦੇ ਨਾਲ 18 ਹੋਰ ਸਾਥੀਆਂ ਨੂੰ ਇਸ ਪੂਰੇ ਮਾਮਲੇ 'ਚ ਇੰਡਾਈਟ ਕੀਤਾ, ਜਿਹੜੀ ਇਹਨਾਂ ਦੀ ਸਾਜ਼ਿਸ਼ ਸੀਗੀ, ਕੋਸ਼ਿਸ਼ ਸੀਗੀ ਵੀ ਇਲੈਕਸ਼ਨ ਜਿਹੜੀ ਹਾਰਨ ਤੋਂ ਬਾਅਦ 'ਚ ਵੀ ਉਹਨਾਂ ਨਤੀਜਿਆਂ ਨੂੰ ਬਦਲਿਆ ਜਿਹੜਾ ਉਹ ਜਾ ਸਕੇ। ਰੈਕਟੀਅਰਿੰਗ ਹੋਰ ਕਾਫੀ ਵੱਡੇ ਵੱਡੇ ਜਿਹੜੇ ਚਾਰਜਿਸ ਇਹਨਾਂ ਦੇ ਉੱਤੇ ਲੱਗੇ ਆ। 100 ਪੇਜਾਂ ਦੀ ਇਹ ਇੰਡਾਈਟਮੈਂਟ ਸੀਗੀ ਕ੍ਰਿਮੀਨਲ ਐਂਟਰਪ੍ਰਾਈਜ਼ ਦੇ ਤੌਰ ਦੇ ਉੱਤੇ, ਜਿੱਦਾਂ ਮੌਬ ਬੌਸ ਤੇ ਮੌਬਸ ਨੂੰ ਕਹਿੰਦੇ ਆ ਵੀ ਕੀਤਾ ਜਾਂਦਾ ਇੰਡਾਈਟ, ਉਸ ਹਿਸਾਬ ਦੇ ਨਾਲ ਜਾਰਜੀਆ ਦੀ ਅਟਲਾਂਟਾ ਦੀ ਜਿਹੜੀ ਡਿਸਟ੍ਰਿਕਟ ਅਟਰਨੀ ਆ ਉਸਨੇ ਡੋਨਲਡ ਟਰੰਪ ਨੂੰ ਚਾਰਜ ਜਿਹੜਾ ਉਹ ਕੀਤਾ ਆ, ਹਰਾਸਿੰਗ ਇਲੈਕਸ਼ਨ ਵਰਕਰ ਹੂ ਫੇਸਡ ਫਾਲਸ ਕਲੇਮਸ ਆਫ ਫਰਾਡ। ਇਸ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੋਈਆਂ। ਜਾਰਜੀਆ ਦੇ ਜਿਹੜੇ ਰਿਪਬਲਿਕਨ ਪਾਰਟੀ ਵੱਲੋਂ ਸੈਕਟਰੀ ਆਫ ਸਟੇਟ ਰਹੇ ਆ, ਉਹਨਾਂ ਨੂੰ ਟਰੰਪ ਹੁਣਾਂ ਨੇ ਕਾਲ ਕੀਤੀ ਸੀ ਵੀ ਭਾਈ ਮੈਨੂੰ ਇਹ ਸੀਟ ਜਾਂ ਮੈਨੂੰ ਇਹ ਸਟੇਟ ਕਿਸੇ ਵੀ ਤਰੀਕੇ ਦੇ ਨਾਲ ਕਾਈਂਡ ਆਫ ਜਿਤਾ, ਜਿਹੜਾ ਉਹਨਾਂ ਦਾ ਕਹਿਣ ਦਾ ਮਤਲਬ ਸੀ ਵੀ ਫਾਈਂਡ ਵੋਟਸ ਫਾਰ ਹਿਮ, ਇਨਫ ਵੋਟਸ ਫਾਰ ਹਿਮ ਟੂ ਵਿਨ ਦਾ ਬੈਟਲ ਗਰਾਊਂਡ ਸਟੇਟ। ਸੋ ਇਸ ਦੇ ਵਿੱਚ ਕਈ ਤਰ੍ਹਾਂ ਦੇ ਕਥਿਤ ਤੌਰ ਦੇ ਉੱਤੇ ਜਿਹੜੇ ਦੋਸ਼ ਆ ਫੁਲਟਨ ਕਾਉਂਟੀ ਦੀ ਜਿਹੜੀ ਡਿਸਟ੍ਰਿਕਟ ਅਟਰਨੀ ਆ ਫੈਨੀ ਵਿਲਿਸ ਆ, ਉਹਨਾਂ ਦੁਆਰਾ ਲਿਆਂਦੇ ਗਏ ਆ ਵੀ ਕਹਿੰਦੇ ਕ੍ਰਿਮੀਨਲ ਰੈਕਟੀਅਰਿੰਗ ਐਂਟਰਪ੍ਰਾਈਜ਼ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਤਾਂ ਜੋ ਜਾਰਜੀਆ ਦੇ ਨਤੀਜਿਆਂ ਨੂੰ, ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਜਿਹੜਾ ਆ ਉਹ ਬਦਲਿਆ ਜਾ ਸਕੇ। ਇਹਨਾਂ ਦੇ ਵਿੱਚ ਨਾਲ ਵਾਈਟ ਹਾਊਸ ਦੇ ਜਿਹੜੇ ਚੀਫ ਆਫ ਸਟਾਫ ਮਾਰਕ ਮੀਡੋਜ਼, ਟਰੰਪ ਦੇ ਅਟਰਨੀ ਤੇ ਨਿਊਯਾਰਕ ਦੇ ਸਾਬਕਾ ਮੇਅਰ ਰੂਡੀ ਗੁਲਿਆਨੀ, ਇਸ ਦੇ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਸਟਿਸ ਡਿਪਾਰਟਮੈਂਟ ਦੇ ਅਧਿਕਾਰੀ ਜੈਫਰੀ ਕਲਾਰਕ ਤੇ ਉਸ ਟਾਈਮ ਦੇ ਉੱਤੇ ਜਿਨ੍ਹਾਂ ਨੇ ਮਦਦ ਕੀਤੀ ਸੀਗੀ ਜਾਰਜੀਆ ਦੇ ਇਹਨਾਂ ਨਤੀਜਿਆਂ ਨੂੰ ਬਦਲਣ ਦੇ ਲਈ, ਤੇ ਨਾਲ ਜੌਨ ਈਸਟਮੈਨ, ਸਿਡਨੀ ਪਾਵਲ, ਕੈਨਥ ਚੈਸਬਰੋ, ਇਹ ਜਿਹੜੇ ਇਹਨਾਂ ਦੇ ਲੀਗਲ ਜਿਹੜੇ ਐਡਵਾਈਜ਼ਰ ਸੀਗੇ ਜਾਂ ਇਹਨਾਂ ਦੇ ਵਕੀਲ ਸੀ, ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਇੰਡਾਈਟ ਜਿਹੜਾ ਆ ਉਹ ਕੀਤਾ ਗਿਆ ਆ। ਤੇ ਉਹ ਕਹਿ ਰਹੀ ਆ ਜਿਹੜੀ ਡਿਸਟ੍ਰਿਕਟ ਅਟਰਨੀ ਆ ਵੀ ਉਹ ਟਰਾਇਲ ਦੀ ਜਿਹੜੀ ਡੇਟ ਆ ਅਗਲੇ 6 ਮਹੀਨਿਆਂ ਦੇ ਵਿੱਚ ਚਾਹੁੰਦੇ ਆ। ਕੱਲ ਇੱਕ ਟਾਈਮ ਦੇ ਉੱਤੇ ਇਹਨਾਂ ਦੇ ਦੁਆਰਾ ਇੱਕ ਦਸਤਾਵੇਜ਼ ਆ ਕੋਰਟ ਦੀ ਵੈਬਸਾਈਟ ਦੇ ਉੱਤੇ ਪੈ ਗਿਆ ਸੀਗਾ, ਫਿਰ ਉਸ ਨੂੰ ਹਟਾ ਲਿਆ ਗਿਆ, ਪਰ ਸ਼ਾਮ ਪੈਣ ਤੱਕ ਇਹਨਾਂ ਨੇ ਇਵੈਂਚੁਅਲੀ ਜਿਹੜੀ ਇੰਡਾਈਟਮੈਂਟ ਆ ਉਸ ਨੂੰ ਪੇਸ਼ ਕਰ ਦਿੱਤਾ ਹੈਗਾ ਆ। ਜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕੈਂਪੇਨ ਕਰ ਰਹੇ ਆ, ਫੰਡ ਰੇਜ਼ਿੰਗ ਆਪਣੀ ਪੂਰੀ ਕਰ ਰਹੇ ਹੈਗੇ ਜ਼ੋਰ ਸ਼ੋਰ ਦੇ ਨਾਲ, ਤੇ ਨਾਲ ਦੀ ਨਾਲ ਦੱਸ ਰਹੇ ਵੀ ਮੈਂ ਵਿਕਟਮ ਹੈਗਾ ਡੈਮੋਕ੍ਰੈਟਿਕ ਪ੍ਰੋਸੀਕਿਊਟਰਸ ਦਾ। ਤੇ ਇੰਡਾਈਟਮੈਂਟ ਜੋ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਲੀਡਿੰਗ ਕੈਂਡੀਡੇਟ ਆ ਅੱਜ ਦੀ ਡੇਟ ਦੇ ਵਿੱਚ ਵੀ, ਜੋ ਰਿਪਬਲਿਕਨ ਪਾਰਟੀ ਵੱਲੋਂ ਜੋ 2024 ਦੇ ਵਿੱਚ ਇਲੈਕਸ਼ਨ ਹੋਣੀ ਹੈਗੀ ਆ।
ਕੈਵਿਨ ਮੈਕਾਰਥੀ ਨੇ ਜੋ ਐਕਸ ਆ ਟਵਿੱਟਰ ਸੀਗਾ ਉਹਦੇ ਉੱਤੇ ਲਿਖਿਆ ਵੀ ਜੋ ਰਿਪਬਲਿਕਨਸ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਡਿਫੈਂਸ ਦੇ ਵਿੱਚ ਇਸ ਟਾਈਮ ਉਹਨਾਂ ਦੇ ਨਾਲ ਆ। ਜੀ ਅਗਲੀ ਖਬਰ ਵੱਲ ਚੱਲੀਏ। ਮੌਈ ਹਵਾਈ ਤੋਂ ਆ ਰਹੀ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਕਮੈਂਟਸ ਤੋਂ ਬਾਅਦ ਕਾਫੀ ਉਹਨਾਂ ਦਾ ਵਿਰੋਧ ਹੋਇਆ। ਕੱਲ ਵੀ ਆਪਾਂ ਤੁਹਾਨੂੰ ਦੱਸਿਆ ਸੀ। ਹੁਣ ਤੱਕ ਦੀਆਂ ਜੋ ਲੇਟੈਸਟ ਖਬਰਾਂ ਆਈਆਂ ਉਹਨਾਂ ਦੇ ਮੁਤਾਬਕ 99 ਲੋਕਾਂ ਦੀ ਮੌਤ ਹੋ ਚੁੱਕੀ ਆ। ਬਹੁਤ ਹੀ ਦਰਦਨਾਕ ਦ੍ਰਿਸ਼ ਇਸ ਆਈਲੈਂਡ ਦਾ ਬਣਿਆ ਹੋਇਆ। ਕਿਸੇ ਟਾਈਮ ਤੇ ਇੰਨਾ ਹਸਲ ਫਸਲ ਹੁੰਦਾ ਹੋਇਆ ਇਹ ਟਾਊਨ ਪੂਰਾ ਖੰਡਰਾਤ ਬਣਿਆ ਹੋਇਆ। ਕਾਫੀ ਵੱਡਾ ਹਿੱਸਾ ਇਸ ਟਾਊਨ ਦਾ ਤੇ ਜੋ ਐਮਰਜੈਂਸੀ ਰਿਸਪੌਂਸ ਟੀਮਸ ਹੈਗੀਆਂ ਉਹ ਕੰਮ ਕਰ ਰਹੀਆਂ ਹੈਗੀਆਂ। ਬਹੁਤ ਸਾਰੇ ਲੋਕਾਂ ਨੂੰ ਉੱਥੋਂ ਮੂਵ ਕਰ ਦਿੱਤਾ ਗਿਆ, ਕੁਛ ਨੂੰ ਹੋਟਲਸ ਦੇ ਵਿੱਚ ਪਾ ਦਿੱਤਾ ਗਿਆ ਹੈਗਾ। ਤੇ ਇਹਦੇ ਸੰਬੰਧ ਦੇ ਵਿੱਚ ਜੋ ਗਵਰਨਰ ਆ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਈਵਨ ਦੋ 99 ਦੇ ਕਰੀਬ ਜੋ ਮੌਤਾਂ ਆ ਹੁਣ ਤੱਕ ਕਨਫਰਮ ਹੋ ਚੁੱਕੀਆਂ, ਪਰ ਇਹ ਅਲਟੀਮੇਟਲੀ ਹੋਰ ਇਨਕਰੀਜ਼ ਹੋਣ ਦੀ ਆਸ ਹੈਗੀ ਆ ਕਿਉਂਕਿ ਹਜੇ ਵੀ ਬਹੁਤ ਸਾਰੇ ਲੋਕ ਮਿਸਿੰਗ ਆ। ਜੀ ਬਿਲਕੁਲ ਕਾਫੀ ਹਾਲਾਤ ਮਾੜੇ ਨੇ ਤੇ ਇਸ ਟਾਈਮ ਕਾਫੀ ਮਦਦ ਦੀ ਉਹ ਗੁਹਾਰ ਜਿਹੜੀ ਲਗਾ ਰਹੇ ਨੇ ਤਾਂ ਜੋ ਵੱਧ ਤੋਂ ਵੱਧ ਉੱਥੇ ਮਦਦ ਆ ਉਹ ਪਹੁੰਚਾਈ ਜਾ ਸਕੇ। ਜਿਹੜੇ ਸਾਰੇ ਅਧਿਕਾਰੀ ਆ ਉਹ ਇਸ ਟਾਈਮ ਸ਼ੱਕ ਦੀ ਨਜ਼ਰ ਦੇ ਵਿੱਚ ਨੇ ਜਾਂ ਉਹਨਾਂ ਦੀ ਕਾਰਜਕਾਰੀ ਦੇ ਉੱਤੇ ਕਾਫੀ ਵੱਡੇ ਜਿਹੜੇ ਸਵਾਲ ਆ ਉਹ ਚੁੱਕੇ ਜਾ ਰਹੇ ਆ। ਖਾਸ ਕਰਕੇ ਅਲਰਟ ਦਾ ਨਾ ਚੱਲਣਾ, ਕਿਸ ਤਰੀਕੇ ਦੇ ਨਾਲ ਉੱਥੇ ਸਾਰਾ ਕੁਝ ਹੋਇਆ, ਅੱਗਾਂ ਜਿਹੜੀਆਂ ਲੱਗੀਆਂ ਇਸੇ ਦੌਰਾਨ ਇਹ ਵੀ ਦੇਖਿਆ ਗਿਆ ਆ ਵੀ ਕਈ ਜਣੇ ਆਪਣੀਆਂ ਕੌਨਸਪੀਰੇਸੀ ਥਿਊਰੀਜ਼ ਲੈ ਕੇ ਵੀ ਉੱਥੇ ਪਹੁੰਚੇ ਹੋਏ ਨੇ। ਆਪੋ ਆਪਣੀਆਂ ਜਿਹੜੀਆਂ ਆਪਣੀਆਂ ਤਪੜੀਆਂ ਵੀ ਉੱਥੇ ਪੂਰੀ ਤਰ੍ਹਾਂ ਮਾਰ ਰਹੇ ਆ। ਇਹ ਮੌਜੂਦਾ ਤੌਰ ਦੇ ਉੱਤੇ ਇਸ ਟਾਈਮ ਸਭ ਤੋਂ ਪਹਿਲਾਂ ਰਾਹਤ ਕਾਰਜਾਂ ਦੇ ਉੱਤੇ ਜਿਹੜਾ ਆ ਉਹ ਜ਼ੋਰ ਦੇਣ ਦੀ ਜ਼ਰੂਰਤ ਆ ਤੇ ਸ਼ੁਰੂਆਤ ਪ੍ਰੈਜ਼ੀਡੈਂਟ ਤੋਂ ਹੋਣੀ ਚਾਹੀਦੀ ਆ। ਜਦੋਂ ਉਹਨਾਂ ਨੇ ਬੇਤੁਕਿਆ ਜਿਹਾ ਕਹਿ ਲਓ ਵੀ ਬਹੁਤ ਹੀ ਸੰਵੇਦਨਹੀਨ ਬਿਆਨ ਜਿਹੜਾ ਨੋ ਕਮੈਂਟ ਇਹਨਾਂ ਅੱਗਾਂ ਦੇ ਬਾਰੇ ਜਿਹੜਾ ਉਹ ਦਿੱਤਾ ਸੀ। ਜੀ, ਸੋ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਓਬਾਮਾ ਜੋ ਸਾਬਕਾ ਰਾਸ਼ਟਰਪਤੀ ਆ ਤੇ ਉਹਨਾਂ ਦੀ ਵਾਈਫ ਮਿਸ਼ੈਲ ਓਬਾਮਾ ਉਹਨਾਂ ਨੇ ਇੱਕ ਇਮੋਸ਼ਨਲ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕੀਤੀ ਆ। ਸਰੋਤਿਆਂ ਨੂੰ ਦੱਸਦੇ ਜਾਈਏ ਪ੍ਰੈਜ਼ੀਡੈਂਟ ਓਬਾਮਾ ਹਵਾਈ ਤੋਂ ਹੀ ਬਿਲੋਂਗ ਕਰਦੇ ਹੈਗੇ ਆ। ਉਹਨਾਂ ਨੇ ਇਹ ਕਿਹਾ ਹੈ ਵੀ ਮੈਂ ਬਹੁਤ ਲੰਮਾ ਸਮਾਂ ਉੱਥੇ ਰਿਹਾ ਆ ਤੇ ਮੇਰਾ ਦਿਲ ਸਾਰਾ ਕੁਝ ਹਵਾਈ ਦੇ ਵਿੱਚ ਆ। ਜਦੋਂ ਹੀ ਮੈਂ ਗਰੋ ਅਪ ਹੋ ਰਿਹਾ ਸੀ ਹਵਾਈ ਦੇ ਵਿੱਚ ਤੇ ਮੇਰੀ ਫੈਮਿਲੀ ਨੇ ਪੂਰਾ ਇਸ ਆਈਲੈਂਡ ਨੂੰ ਤੇ ਉੱਥੇ ਦੇ ਲੋਕਾਂ ਦੀ ਜੋ ਹੌਸਪਿਟੈਲਿਟੀ ਆ ਲਹੈਨਾ ਏਰੀਏ ਦੀ ਉਹਨਾਂ ਨੂੰ ਇੰਜੋਏ ਕੀਤਾ ਹੈਗਾ। ਤੇ ਹੁਣ ਅਸੀਂ ਜਿੰਨੇ ਵੀ ਲੋਕ ਉੱਥੇ ਮਾਰੇ ਗਏ ਆ ਉਹਨਾਂ ਦੀ ਮੋਰਨਿੰਗ ਕਰ ਰਹੇ ਹੈਗੇ ਆ, ਉਹਨਾਂ ਦੇ ਨਾਲ ਆ ਤੇ ਸਾਨੂੰ ਸਾਰਿਆਂ ਨੂੰ ਰਲ ਕੇ ਉਹਨਾਂ ਲੋਕਾਂ ਦੀ ਜਿਹੜੀ ਆ ਉਹਨਾਂ ਦੀ ਸੇਫਟੀ ਦੇ ਲਈ ਤੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਚਲੇ ਗਏ ਆ ਉਹਨਾਂ ਦੇ ਲਈ ਅਰਦਾਸ ਕਰਨੀ ਚਾਹੀਦੀ ਆ ਤੇ ਸਾਨੂੰ ਸਾਰਿਆਂ ਨੂੰ ਜਿਸ ਤਰ੍ਹਾਂ ਵੀ ਕੋਈ ਸਾਥ ਦੇਣਾ ਹੈ ਉਹਨਾਂ ਦਾ ਚਾਹੇ ਫਾਈਨੈਂਸ਼ੀਅਲੀ ਜਾਂ ਹੋਰ ਉਹ ਸਾਥ ਦੇਣਾ ਚਾਹੀਦਾ ਆ। ਬਹੁਤ ਹੀ ਇਮੋਸ਼ਨਲ ਵੀਡੀਓ ਪ੍ਰੈਜ਼ੀਡੈਂਟ ਓਬਾਮਾ ਉਹਨਾਂ ਨੇ ਜਾਰੀ ਕੀਤੀ ਹੈ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ ਪੈਨਸਿਲਵੇਨੀਆ ਤੋਂ ਇਹ ਖਬਰ ਆ ਰਹੀ ਆ, ਮੰਦਭਾਗੀ ਖਬਰ ਆ। ਉੱਥੇ ਇੱਕ ਘਰ ਦੇ ਵਿੱਚ ਅਚਾਨਕ ਧਮਾਕਾ ਹੋ ਗਿਆ, ਐਕਸਪਲੋਜਨ ਹੋ ਗਿਆ ਜਿਸ ਕਰਕੇ 5 ਜਾਣਿਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਕਈ ਲੋਕ ਹੋਰ ਵੀ ਜਿਹੜੇ ਉਹ ਫੱਟੜ ਹੋਏ ਆ। 2 ਘਰ ਪੂਰੀ ਤਰ੍ਹਾਂ ਲੈਵਲ ਹੋ ਗਏ ਆ ਤੇ ਇਸ ਦੇ ਨਾਲ ਦਰਜਨ ਹੋਰ ਘਰ ਉਸ ਨੇਬਰਹੁੱਡ ਦੇ ਵਿੱਚ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਆ। ਧਮਾਕਾ ਹੋਣ ਤੋਂ ਬਾਅਦ ਦੇ ਵਿੱਚ ਇਹ 2 ਘਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਦੇ ਵਿੱਚ ਆ ਗਏ। ਪਲਮ ਇਲਾਕਾ ਆ ਪੈਨਸਿਲਵੇਨੀਆ ਦੇ ਵਿੱਚ, ਇੱਥੇ ਇਹ ਘਟਨਾ ਵਾਪਰੀ ਸੀ। ਉੱਥੋਂ ਦੇ ਲੋਕ ਜਿਹੜੇ ਉਹ ਦੱਸ ਰਹੇ ਆ ਵੀ ਬਹੁਤ ਮੰਦਭਾਗੀ ਗੱਲ ਆ। 4 ਅਡਲਟ ਤੇ ਇੱਕ ਜਿਹੜਾ ਬੱਚਾ ਆ ਇਸ ਐਕਸਪਲੋਜਨ ਦੇ ਕਰਕੇ ਉਸ ਦੀ ਮੌਤ ਹੋ ਚੁੱਕੀ ਹੈ। ਤਕਰੀਬਨ ਸ਼ਨੀਚਰਵਾਰ ਨੂੰ ਸਵੇਰੇ 10:30 ਵਜੇ ਐਲਹੈਨਗੀ ਜਿਹੜੀ ਕਾਊਂਟੀ ਆ ਉਹਨਾਂ ਨੂੰ 911 ਕਾਲਸ ਜਿਹੜੀਆਂ ਉਹ ਆਈਆਂ ਹੋਮ ਐਕਸਪਲੋਜਨ ਦੇ ਬਾਬਤ। ਸੋ ਇਹ ਰਸਟਿਕ ਰਿਜ ਡਰਾਈਵ ਦੇ ਉੱਤੇ ਇਹ ਹੋਇਆ ਆ। ਹੁਣ ਇਸ ਦੀ ਜਾਂਚ ਜਿਹੜੀ ਉਹ ਇਸ ਟਾਈਮ ਚੱਲ ਰਹੀ ਆ। ਕਹਿੰਦੇ ਵੀ ਜਿਨ੍ਹਾਂ ਨੇ ਕਹਿੰਦੇ ਵੀ ਦੇਖਿਆ ਉਹ ਕਹਿੰਦੇ ਵੀ ਪੂਰੀ ਅਚਾਨਕ ਐਡਾ ਵੱਡਾ ਜਿਹੜਾ ਉਹ ਧਮਾਕਾ ਸੀ ਵੀ 2 ਘਰ ਦੇਖਦੇ ਸਕਿੰਟਾਂ ਦੇ ਵਿੱਚ ਹੀ ਅੱਗ ਦੀ ਲਪੇਟ ਦੇ ਵਿੱਚ ਆ ਕੇ ਕਹਿ ਲਓ ਵੀ ਸੜ ਕੇ ਸਵਾਹ ਹੋ ਗਏ। ਜੇ ਕਿਤੇ ਕੋਈ ਵੀ ਉਹਨਾਂ ਘਰਾਂ ਦੇ ਵਿੱਚ ਅੰਦਰ
ਸੀਗਾ ਤਾਂ ਉਹਨਾਂ ਦੇ ਬਚਣ ਦੀਆਂ ਕੋਈ ਕਿਆਸ ਰਾਈਆਂ ਨਹੀਂ ਸੀ। ਉੱਥੋਂ ਦੇ ਜਿਹੜੇ ਕਾਊਂਟੀ ਦੇ ਫਾਇਰ ਮਾਰਸ਼ਲ ਆ, ਜਿੰਨੀ ਦੇਰ ਤੱਕ ਕਹਿੰਦੇ ਵੀ ਐਕਸਪਲੋਜਨ ਦੀ ਜਾਂਚ ਚੱਲ ਰਹੀ ਆ, ਗੈਸ ਦੀ ਜਿਹੜੀ ਸਰਵਿਸ ਆ ਉਹ ਬੰਦ ਰਹੇਗੀ। 2008 ਦੇ ਵਿੱਚ ਇੱਕ ਇੱਦਾਂ ਦਾ ਹੀ ਘਰ ਦੇ ਵਿੱਚ ਧਮਾਕਾ ਹੋਇਆ ਸੀ। ਉੱਥੇ ਵੀ 2 ਜਾਣਿਆਂ ਦੀ ਉਦੋਂ ਮੌਤ ਹੋਈ ਸੀ। ਉਦੋਂ ਅੰਡਰਗਰਾਊਂਡ ਗੈਸ ਲਾਈਨ ਦੇ ਵਿੱਚ ਲੀਕ ਦੇ ਕਰਕੇ ਅੱਗ ਜਿਹੜੀ ਲੱਗੀ ਸੀ, ਇਹ ਧਮਾਕਾ ਹੋਇਆ ਸੀ। ਸੋ ਇੱਦਾਂ ਦੇ ਧਮਾਕੇ ਕਈ ਵਾਰੀ ਘਰਾਂ ਦੇ ਵਿੱਚ ਜਿੱਥੇ ਗੈਸ ਪਾਈਪਸ ਆਉਂਦੀਆਂ ਨੇ ਜਾਂ ਲੰਘਦੀਆਂ ਨੇ, ਉਹਦੇ ਵਿੱਚ ਹੋ ਜਾਂਦੇ ਨੇ। ਸੋ ਭਾਈ ਸਾਰੇ ਜਾਣੇ ਅਜਿਹੀਆਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖੋ, ਤੇ ਪਰ ਨਾਲ ਦੇ ਨਾਲ ਇਹਤਿਆਤ ਵੀ ਜਿਹੜਾ ਉਹ ਵਰਤਣ ਦੀ ਜ਼ਰੂਰਤ ਹੈ। ਅਗਲੀ ਖਬਰ ਨੂੰ ਚਲੀਏ। ਹੰਟਰ ਬਾਈਡਨ ਜੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਸਨ ਹੈਗਾ ਆ, ਉਹਨਾਂ ਦਾ ਟੌਪ ਡਿਫੈਂਸ ਲਾਇਰ ਜਿਸ ਦਾ ਨਾਮ ਕ੍ਰਿਸ ਕਲਾਰਕ ਆ, ਉਸ ਨੇ ਮੋਸ਼ਨ ਪਾਇਆ ਵੀ ਮੈਂ ਆਪਣੀ ਜਿਹੜੀ ਆ ਉਹਨਾਂ ਨੂੰ ਰੀਪ੍ਰੈਜ਼ੈਂਟ ਕਰਨ ਤੋਂ ਵਿਡਰਾ ਕਰ ਰਿਹਾ ਹੈਗਾ। ਹੰਟਰ ਬਾਈਡਨ ਉਹਨਾਂ ਦਾ ਇੱਕ ਕਾਫੀ ਹਾਈ ਪ੍ਰੋਫਾਈਲ ਕੇਸ ਚੱਲ ਰਿਹਾ ਟੈਕਸ ਤੇ ਗਨ ਆਫੈਂਸਿਸ ਨੂੰ ਲੈ ਕੇ। ਉਹਦੇ ਵਿੱਚ ਵਿਟਨੈਸਸ ਵੀ ਆਣੇ ਹੈਗੇ ਆ ਜੋ ਆਉਣ ਵਾਲੀਆਂ ਫਿਊਚਰ ਦੇ ਵਿੱਚ ਪ੍ਰੋਸੀਡਿੰਗਸ ਹੋਣੀਆਂ ਹੈਗੀਆਂ। ਕਾਫੀ ਲੰਮਾ ਸਮਾਂ ਤੋਂ ਉਹ ਰਿਪਰੈਜ਼ੈਂਟ ਕਰ ਰਹੇ ਸੀ ਕ੍ਰਿਸ ਕਲਾਰਕ। ਹੁਣ ਉਹਨਾਂ ਨੇ ਆਪਣੇ ਆਪ ਨੂੰ ਉਸ ਕੇਸ ਤੋਂ ਵਿਦਡਰਾ ਕਰ ਲਿਆ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਬੇਕਰਸਫੀਲਡ ਤੋਂ ਜਿਹੜੀ ਆ ਰਹੀ ਆ, ਬੜੀ ਮਾੜੀ ਆ, ਨਮੋਸ਼ੀ ਵਾਲੀ ਗੱਲ ਵੀ ਇਸ ਦੇ ਵਿੱਚ। 23 ਜਾਣਿਆਂ ਨੂੰ ਉੱਥੋਂ ਦੇ ਅਧਿਕਾਰੀਆਂ ਨੇ ਗ੍ਰਿਫਤਾਰ ਜਿਹੜਾ ਕੀਤਾ ਹੈ। ਉੱਥੋਂ ਦੀ ਜਿਹੜੀ ਡਿਸਟ੍ਰਿਕਟ ਅਟਾਰਨੀ ਆ ਸਿੰਥੀਆ ਜ਼ਿਮਰ, ਉਹਨਾਂ ਨੇ ਕਿਹਾ ਵੀ 23 ਸਸਪੈਕਟਡ ਚਾਈਲਡ ਟ੍ਰੈਫਿਕਰਸ ਕਰਨ ਕਾਊਂਟੀ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 9 ਅਗਸਤ ਤੋਂ 12 ਅਗਸਤ ਦੇ ਦਰਮਿਆਨ। ਕਰਨ ਕਾਊਂਟੀ ਤੇ ਬੇਕਰਸਫੀਲਡ ਦੇ ਜਿਹੜੇ ਲਾ ਐਨਫੋਰਸਮੈਂਟ ਆ, ਉਹਨਾਂ ਨੇ ਕਰਨ ਕਾਊਂਟੀ ਦੀ ਡਿਸਟ੍ਰਿਕਟ ਅਟਾਰਨੀ ਸਿੰਥੀਆ ਜ਼ਿਮਰ ਦੇ ਨਾਲ ਮਿਲ ਕੇ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਚਾਈਲਡ ਐਕਸਪਲੋਇਟੇਸ਼ਨ ਤੇ ਹਿਊਮਨ ਟ੍ਰੈਫਿਕਿੰਗ ਆਪਰੇਸ਼ਨ ਦੇ ਬਾਰੇ ਜਿਹੜਾ ਦੱਸਿਆ ਗਿਆ। ਸਭ ਤੋਂ ਅਫਸੋਸ ਵਾਲੀ ਜਿਹੜੀ ਗੱਲ ਇਸ ਦੇ ਵਿੱਚ ਇਹ ਆ ਹਰਜੋਤ ਸਿੰਘ ਜੀ, ਬਹੁਤ ਸਾਰੇ ਇਸ ਦੇ ਵਿੱਚ ਪੰਜਾਬੀ ਵੀ ਨਾਮ ਜਿਹੜੇ ਉਹ ਆਏ ਆ, ਜਿਨ੍ਹਾਂ ਨੂੰ 23 ਜਾਣਿਆਂ ਨੂੰ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਸੋ ਕੁੱਲ 23 ਜਾਣੇ ਗ੍ਰਿਫਤਾਰ ਹੋਏ ਆ ਬੇਕਰਸਫੀਲਡ ਇਲਾਕੇ 'ਚ, ਜਿੱਥੇ 35 ਸਾਲਾਂ ਤੋਂ 54 ਸਾਲਾਂ ਦੇ ਪੰਜਾਬੀ ਵੀ ਇਸ ਦੇ ਵਿੱਚ ਸ਼ਾਮਲ ਜਿਹੜੇ ਆ ਉਹ ਦੱਸੇ ਜਾਂਦੇ ਹੈਗੇ ਨੇ। ਸੋ ਕਾਨਫਰੰਸ ਦੇ ਦੌਰਾਨ ਜਿਹੜੀ ਡਿਸਟ੍ਰਿਕਟ ਅਟਾਰਨੀ ਜ਼ਿਮਰ ਆ, ਉਹਨਾਂ ਨੇ ਇਹ ਦੱਸਿਆ ਵੀ ਫੈਡਰਲ ਤੇ ਸਟੇਟ ਤੇ ਲੋਕਲ ਅਧਿਕਾਰੀਆਂ ਦੇ ਨਾਲ ਮਿਲ ਕੇ ਹੀ ਇਹ ਕੀਤਾ ਗਿਆ। 3 ਜਿਹੜੇ ਟ੍ਰੈਫਿਕਿੰਗ ਦੇ ਵਿਕਟਮ ਆ, ਉਹਨਾਂ ਨੂੰ ਉੱਥੇ ਬਚਾਇਆ ਗਿਆ ਹੈਗਾ ਆ। ਸੋ ਇਸ ਪੂਰੇ ਮਾਮਲੇ ਦੇ ਵਿੱਚ US ਦੀ ਜਿਹੜੀ ਸੀਕ੍ਰੇਟ ਸਰਵਿਸ, ਹੋਮਲੈਂਡ ਸਿਕਿਉਰਿਟੀ, ਫ੍ਰੈਜ਼ਨੋ ਕਾਊਂਟੀ ਦੇ ਇੰਟਰਨੈਟ ਕ੍ਰਾਈਮ ਅਗੇਂਸਟ ਚਿਲਡਰਨ ਟਾਸਕ ਫੋਰਸ, FBI, ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ, ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨ ਐਂਡ ਰੀਹੈਬਿਲਿਟੇਸ਼ਨ, ਇਹਨਾਂ ਨੇ ਸਾਂਝੇ ਤੌਰ ਦੇ ਉੱਤੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਸੀ। 3 ਦਿਨਾਂ ਦੇ ਵਿੱਚ ਇਹਨਾਂ 23 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਉੱਤੇ ਕਿਹਨਾਂ ਤੇ ਕਿਹੜੇ ਇਵੈਂਚੁਅਲੀ ਚਾਰजेस ਲੱਗਣਗੇ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ। ਇੱਕ ਕੁੱਲ 4 ਜਿਹੜੇ ਪੰਜਾਬੀ ਜਿਨ੍ਹਾਂ ਦੇ ਲਾਸਟ ਨੇਮ ਸਿੰਘ ਦੱਸੇ ਜਾਂਦੇ ਆ, ਉਹ ਇਸ ਦੇ ਵਿੱਚ ਸ਼ਾਮਲ ਹੈਗੇ ਨੇ। ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ। ਸੋ ਬਿਲਕੁਲ ਬਹੁਤ ਹੀ ਮਾੜੀ ਗੱਲ ਆ ਜੇ ਆਪਾਂ ਕਰਨ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਵੱਲੋਂ ਜੋ ਜਾਰੀ ਕੀਤੀ ਗਈ ਹੈ ਪ੍ਰੈਸ ਰਿਲੀਜ਼ ਡੌਨੀ ਯੰਗ ਬਲੱਡ ਵੱਲੋਂ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਭ ਤੋਂ ਜ਼ਿਆਦਾ ਵਨਰੇਬਲ ਹੁੰਦੇ ਹੈਗੇ ਆ, ਜਿਨ੍ਹਾਂ ਦੇ ਉੱਤੇ ਬਹੁਤ ਛੇਤੀ ਅਸਰ ਹੋ ਸਕਦਾ ਬੱਚਿਆਂ ਨੂੰ, ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਬਚਾਵਾਂਗੇ। ਦੇਖੋ ਵੀ ਹੁਣ ਵੱਖ-ਵੱਖ ਜਿਹੜੀਆਂ ਖਬਰਾਂ ਹੁੰਦੀਆਂ ਆ, ਕਈ ਚੀਜ਼ਾਂ ਦੇ ਵਿੱਚ ਆਪਣੇ ਬੰਦੇ ਇਨਵੋਲਵ ਹੁੰਦੇ। ਹੁਣ ਸਭ ਤੋਂ ਇੱਕ ਘਿਨਾਉਣੀ ਹਰਕਤ ਦੇ ਵਿੱਚ ਵੀ ਪੰਜਾਬੀਆਂ ਦਾ ਇਨਵੋਲਵ ਹੋਣਾ ਬਹੁਤ ਹੀ ਮਾੜੀ ਗੱਲ ਆ। ਇਸ ਆਪਰੇਸ਼ਨ ਦੇ ਵਿੱਚ ਹੁਣ ਜੇ ਆਪਾਂ ਸਾਰਿਆਂ ਦੇ ਨਾਂ ਦੱਸਦੇ ਜਾਈਏ, ਸੈਲਵਾਡੋਰ ਸੈਲਸੇਡੋ 56 ਸਾਲਾਂ ਦਾ, ਡੈਨੀਅਲ ਹਰਨਾਂਡez 36 ਦਾ, ਡਾਈਗੋ ਗੋਨਜ਼ਾਲਸ 36 ਦਾ, ਹੋਜ਼ੇ ਟ੍ਰੇਹੋ 33 ਦਾ, ਜਸਵਿੰਦਰ ਸਿੰਘ 35 ਸਾਲਾਂ ਦਾ, ਜੋਗਿੰਦਰ ਸਿੰਘ 54 ਸਾਲਾਂ ਦਾ, ਰੌਨੀ ਜਰਮੈਨੀ ਵਿਲੇ 30 ਸਾਲਾਂ ਦਾ, ਅਲਬਰਟੋ ਰੋਦਰੀਗਸ 23 ਦਾ, ਐਂਟੋਨੀਓ ਰੋਮੇਰੋ 30 ਦਾ, ਵਿਲੀਅਮ ਸੈਂਡੋਵਲ 26 ਦਾ, ਮਾਈਨਰ ਬਲੈਸਕੁਇਸ 38 ਦਾ, ਰੋਲਾਂਡੋ ਲੋਪਿਸ 23 ਦਾ, ਰਜਿੰਦਰਪਾਲ ਸਿੰਘ 54 ਸਾਲਾਂ ਦਾ, ਮਾਈਕਲ ਪੀਟਰ ਮੁਰਟਾਲਾ 43 ਦਾ, ਨਿਸ਼ਾਨ ਸਿੰਘ 33 ਸਾਲਾਂ ਦਾ, ਐਲਡੀ ਰੋਬਰਟ ਵਿਲਸਨ 29 ਦਾ, ਰਿੱਕੀ ਵਾਕਰ 40 ਸਾਲਾਂ ਦਾ, ਡੈਵਨ ਟੇਲਰ 31 ਦਾ, ਯਸ਼ੂਆ ਜ਼ਮੀਰਾ ਜੌਨਸਨ 38 ਦਾ, ਕਰਨੈਲ ਸਿੰਘ 44 ਸਾਲਾਂ ਦਾ, ਕ੍ਰਿਸਟੋਫਰ
ਗ੍ਰਾਈਨਰ 36 ਸਾਲਾਂ ਦਾ। ਸੋ 5 ਇਹ ਜਿਹੜੇ ਜਾਣੇ 27 ਕੁੱਲ ਜਣੇ ਆ। ਸੋ 5 ਜਾਣੇ ਜਿਹੜੇ ਦੇਖੋ ਇਹਦੇ ਵਿੱਚ ਇਹ ਪੰਜਾਬੀਆਂ ਨੇ ਕਿੱਡੀ ਘਿਨਾਉਣੀ ਜਿਹੜੀ ਘਟਨਾ ਆ। ਅੱਗੇ ਦੇਖੋ ਜਿਹੜੇ ਡਰੱਗ ਦੇ ਨਾਮ ਦੇ ਵਿੱਚ ਜਿਹੜੇ ਫੜੇ ਜਾਂਦੇ ਉਹਨਾਂ 'ਚ ਕਿੰਨੇ ਆਉਂਦੇ ਆ ਚਾਈਲਡ ਟ੍ਰੈਫਿਕਿੰਗ ਦੇ ਵਿੱਚ। ਇਹ ਕਿਹੜੇ ਕੰਮਾਂ ਨੂੰ ਜਿਹੜੇ ਆ ਇਹ ਤੁਰੇ ਆ। ਆਪਰੇਸ਼ਨ ਬੈਡ ਬਾਰਬੀ ਨਾਮ ਦਿੱਤਾ ਗਿਆ ਸੀ ਇਸ ਪੂਰੇ ਆਪਰੇਸ਼ਨ ਨੂੰ ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ, ਜਿਹਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਆ। 3 ਪੀੜਤ ਜਿਹੜੇ ਵਿਕਟਮ ਆ ਉਹਨਾਂ ਨੂੰ ਉਹਨਾਂ ਨੇ ਬਚਾਇਆ ਵੀ ਆ। 23 ਜਣੇ ਗ੍ਰਿਫਤਾਰ। ਯਾਦ ਹੋਣਾ ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੀ ਸਟਰ ਯੂਬਾ ਕਾਊਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਸੀਗੇ ਉਹਨਾਂ ਨੇ ਜੀ ਉਦੋਂ ਫੜੇ ਸੀਗੇ ਤਕਰੀਬਨ 1.5 ਦਰਜਨ ਜਿਹੜੇ ਪੰਜਾਬੀ ਆ ਵੱਖ-ਵੱਖ ਗੈਂਗਾਂ ਦੇ ਨਾਲ ਸੰਬੰਧਿਤ ਆ। ਉਹਨਾਂ ਨੂੰ ਉਦੋਂ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀ, ਜਿਨ੍ਹਾਂ ਦੇ ਇਵੈਂਚੁਅਲੀ ਇੱਥੋਂ ਦੇ ਕਾਊਂਟੀ ਸ਼ੈਰਿਫਸ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਦੇ ਲਿੰਕ ਇੰਡੀਆ ਦੇ ਗੈਂਗਸ ਦੇ ਨਾਲ ਸਿੱਧੇ ਤੌਰ ਦੇ ਉੱਤੇ ਜੋੜ ਕੇ ਜਿਹੜੇ ਉਹ ਦੇਖੇ ਜਾ ਰਹੇ ਸੀਗੇ। ਸੋ ਹੁਣ ਤੁਸੀਂ ਦੇਖੋ ਵੀ ਕਿੱਧਰ ਨੂੰ ਗੱਲ ਜਿਹੜੀ ਇਹ ਤੁਰਦੀ ਜਾ ਰਹੀ ਆ। ਹੁਣ ਕਮੈਂਟ ਲੋਕ ਕਰ ਰਹੇ ਆਪਣੇ ਦੇ ਉੱਤੇ ਵੀ ਇਹਦੇ ਨਾਲ ਤਾਂ ਡਰੱਗ ਦਾ ਧੰਦਾ ਹੀ ਕਰ ਲੈਂਦੇ, ਕੀ ਨਿਆਣਿਆਂ ਦੀ ਜਿਹੜੀ ਟ੍ਰੈਫਿਕਿੰਗ ਦੇ ਵਿੱਚ ਲੱਗੇ ਆ। ਭਾਈ ਉਹ ਵੀ ਗਲਤ ਆ, ਇਹ ਵੀ ਗਲਤ ਆ। ਇਹ ਅਕਲ ਨੂੰ ਇਹਨਾਂ ਨੂੰ ਦੇਖੋ ਹੱਥ 54 ਸਾਲਾਂ ਦੇ ਦੱਸ ਵੀ 2 ਜਣੇ 54 ਦੇ ਆ। ਦਾਦੇ ਨਾਨੇ ਦੀ 35 ਉਮਰ ਵਾਲੇ ਵੀ ਤੁਸੀਂ ਕਿਹੜੇ ਕੰਮਾਂ ਦੇ ਵਿੱਚ ਜਿਹੜੇ ਪਏ ਹੈਗੇ ਆ। 33 ਬਹੁਤ ਸਾਲ ਕੀ ਉਮਰ ਹੁੰਦੀ ਆ ਹਰਜੋਤ ਸਿੰਘ ਜੀ, ਵੀ ਉਹ ਨੌਜਵਾਨੀ ਹੁੰਦੀ, ਕੰਮ ਕਰਨ ਦਾ ਵਕਤ ਹੁੰਦਾ ਆ। ਇਹ ਕਿਹੜੇ ਪਾਸੇ ਨੂੰ ਜਿਹੜਾ ਇਹ ਗੱਲਾਂ ਜਿਹੜੀਆਂ ਉਹ ਜਾ ਰਹੀਆਂ ਆ। ਸੋ ਇਹ ਅਸੀਂ ਨਹੀਂ, ਇਹ ਉੱਥੋਂ ਦੀ ਜਿਹੜੀ KGET ਲੋਕਲ ਨਿਊਜ਼ ਏਜੰਸੀ ਆ, ਤੇ ਨਾਲੇ ਨਾਮ ਜਿਹੜੇ ਆ ਖੁਦ ਡਿਸਟ੍ਰਿਕਟ ਅਟਰਨੀ ਜਿਹੜੇ ਸਿੰਥੀਆ ਜ਼ਿਮਰ ਆ ਕਰਨ ਕਾਊਂਟੀ ਦੇ, ਉਹਨਾਂ ਨੇ ਇਹਨਾਂ ਨੂੰ ਨਸ਼ਰ ਜਿਹੜਾ ਉਹ ਕੀਤਾ ਆ। ਕਈ ਇਲਾਕਿਆਂ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਜਦੋਂ ਵਾਪਰਦੀਆਂ ਆ ਤਾਂ ਮਾੜੀ ਗੱਲ ਆ। ਨੋ ਡਾਊਟ ਆਪਣੀ ਇੱਥੇ ਪਾਪੂਲੇਸ਼ਨ ਦੇ ਵਿੱਚ ਵਾਧਾ ਹੋਇਆ, ਕਾਫੀ ਲੋਕ ਆਏ ਨੇ, ਰਹਿ ਰਹੇ ਨੇ ਚਿਰ ਦੇ। ਇਹ ਨਹੀਂ ਆ ਵੀ ਕੋਈ ਕ੍ਰਾਈਮ ਨਹੀਂ ਜਿਹੜਾ ਕਦੀ ਕਿਸੇ ਨੇ ਕੀਤਾ ਹੋਊਗਾ, ਪਰ ਇਦਾਂ ਦੀਆਂ ਘਿਨਾਉਣੀ ਹਰਕਤਾਂ ਦੇ ਵਿੱਚ ਆਪਣੇ ਜਿਹੜੇ ਪੰਜਾਬੀ ਆ ਉਹ ਤੁਰ ਜਾਣਗੇ। ਇਹ ਕਿਸੇ ਨੂੰ ਚੇਤਾ ਨਹੀਂ ਸੀ। ਭਾਈ ਆਪਾਂ ਨੂੰ ਆਪਣੀ ਕਮਿਊਨਿਟੀ ਨੂੰ ਵੀ ਨਾਲ ਦੇ ਨਾਲ ਸਾਂਭਣ ਦੀ ਜ਼ਰੂਰਤ ਆ, ਕਿਹੜੇ ਪਾਸੇ ਨੂੰ ਆਪਾਂ ਤੁਰੇ ਜੀ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਆਪਾਂ ਜਿਹੜੀਆਂ ਹੋਰ ਖਬਰਾਂ ਆ ਉਹ ਤੁਹਾਡੇ ਨਾਲ ਡਿਸਕਸ ਕਰਦੇ ਹਾਂ।
ब्रेक तो बाद एक बारी फिर आप सब का स्वागत है। सो तो प्रोग्राम चल रहा है जी इस टाइम अपडेट अमेरिका। जो सिंह जी जी आए फिर स्वागत है जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਜੋ ਰਸ਼ੀਆ ਤੋਂ ਆ ਰਹੀ ਹੈ। ਰਸ਼ੀਆ ਦੇ ਵਿੱਚ ਦਾਗਿਸਤਾਨ ਏਰੀਏ 'ਚ ਇੱਕ ਗੈਸ ਸਟੇਸ਼ਨ ਦੇ ਉੱਤੇ ਐਕਸਪਲੋਜ਼ਨ ਹੋਇਆ ਹੈ ਬਹੁਤ ਵੱਡਾ, ਜਿਹਦੇ ਨਾਲ 30 ਜਣਿਆਂ ਦੀ ਮੌਤ ਹੋ ਗਈ ਆ ਤੇ 100 ਤੋਂ ਵੱਧ ਫੱਟੜ ਹੋਏ ਹੈਗੇ ਆ। ਮਰਨ ਵਾਲਿਆਂ ਦੇ ਵਿੱਚ ਬੱਚੇ ਵੀ ਹੈਗੇ ਆ। ਦਾਗਿਸਤਾਨ ਦੇ ਗਵਰਨਰ ਸਰਜੀ ਮੈਲਿਕੋ ਉਹਨਾਂ ਨੇ ਦੱਸਿਆ ਐਕਸਪਲੋਜ਼ਨ ਸੋਮਵਾਰ ਰਾਤ ਨੂੰ ਵਾਪਰਿਆ ਆਊਟਸਕਰਟਸ ਆਫ ਮੱਕਾ ਚਕਾਲਾ ਕਰਕੇ, ਇਹ ਉੱਥੇ ਦਾ ਏਰੀਆ ਆ। ਉਹ ਤੋਂ ਬਾਅਦ ਅੱਗ ਲੱਗ ਗਈ ਕਾਰ ਰਿਪੇਅਰ ਸ਼ਾਪ ਨੂੰ, ਤੇ ਜੋ ਨੀਅਰ ਬਾਈ ਗੈਸ ਸਟੇਸ਼ਨ ਸੀ ਉਹਦੇ ਨਾਲ ਐਕਸਪਲੋਜ਼ਨ ਹੋਇਆ ਤੇ ਕਹਿੰਦੇ ਭਈ 600 ਸਕੁਅਰ ਮੀਟਰ ਦਾ ਏਰੀਆ ਪੂਰੀ ਤਰ੍ਹਾਂ ਅੱਗ ਦੀ ਭੇਟ 'ਚ ਆ ਗਿਆ ਤੇ ਬਹੁਤ ਹੀ ਖਤਰਨਾਕ ਇਹ ਉੱਥੇ ਦਾ ਧਮਾਕਾ ਸੀਗਾ।
ਸੋ ਜਿਹੜੇ ਪਰਿਵਾਰ ਆ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਉਹਨਾਂ ਨੂੰ 1 ਮਿਲੀਅਨ ਰੂਬਲ ਜੋ ਕਿ $10,000 ਦੇ ਕਰੀਬ ਬਣਦਾ ਆ, ਤੇ ਜੋ ਫੱਟੜ ਹੋਏ ਆ ਉਹਨਾਂ ਨੂੰ ਜੋ 2,000 ਤੋਂ $4,000 USA ਦੇ ਮੁਤਾਬਕ, ਜੋ ਉੱਥੇ ਦਾ 2 ਲੱਖ ਤੋਂ ਲੈ ਕੇ 4 ਲੱਖ ਰੂਬਲ ਬਣਦਾ, ਉਹ ਦਾਗਿਸਤਾਨੀ ਅਥਾਰਟੀ ਵੱਲੋਂ ਦਿੱਤਾ ਜਾਊਗਾ। ਸੋ ਇਹ ਜਿਹੜਾ ਆ ਦਾਗਿਸਤਾਨ ਦਾ ਏਰੀਆ, ਉਸ ਨੂੰ ਅੱਜ ਦਾ ਦਿਨ ਜਿਹੜਾ ਆ ਡਿਕਲੇਅਰ ਉਹਨਾਂ ਨੇ ਕੀਤਾ ਮੋਰਨਿੰਗ ਦਾ ਡੇ। ਸੋ ਇਹ ਜਿਹੜੀ ਆ ਮਾੜੀ ਖਬਰ ਉੱਥੋਂ ਆ ਰਹੀ, ਵਿਚਾਰੇ ਆਮ ਬੰਦੇ ਜੋ ਲੋਕ ਆ ਉਹ ਇਸ ਐਕਸਪਲੋਜ਼ਨ ਦੇ ਵਿੱਚ ਮਾਰੇ ਗਏ ਜੀ। ਹਰਜੋਤ ਸਿੰਘ ਜੀ, ਅਗਲੀ ਜਿਹੜੀਆਂ ਖਬਰਾਂ ਉਸ ਤੋਂ ਬਾਅਦ ਵਧਣ ਤੋਂ ਪਹਿਲਾਂ ਅੱਜ ਸਾਰੇ ਜਾਣੇ ਜਾਣਦੇ ਆ ਪੰਜਾਬ ਦੇ ਉਜਾੜੇ ਦਾ ਜਿਹੜਾ ਉਹ ਦਿਨ 15 ਅਗਸਤ 14 ਅਗਸਤ ਨੂੰ ਦੋ ਮੁਲਕ ਆਪੋ ਆਪਣੀਆਂ ਆਜ਼ਾਦੀਆਂ ਜਿਹੜੀਆਂ ਉਹ ਜ਼ਰੂਰ ਮਨਾਉਂਦੇ ਆ, ਪਰ ਪੰਜਾਬ ਨੇ ਆਪਣਾ ਕਹਿ ਲਓ ਵੀ ਹਿੱਸਾ ਆ ਉਹਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ, ਉਜਾੜਾ ਪਿਆ। ਮੂਵੀ ਦਾ ਇੱਕ ਡਾਇਲੋਗ ਆ ਜਿਹੜਾ ਯਾਦ ਆ, ਕਹਿੰਦੇ ਵੀ ਆਜ਼ਾਦੀ ਇੱਦਾਂ ਫੈਲੀ ਜਿੱਦਾਂ ਬਿਮਾਰੀ ਫੈਲਦੀ ਹੁੰਦੀ ਆ। ਪੰਜਾਬ ਦੇ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਇੱਕ ਅਜਿਹਾ ਜਿਹੜਾ ਵੰਡ ਹੋਈ ਜਿਸ ਦੇ ਨਾਲ ਭੂਗੋਲਿਕ ਤੌਰ 'ਤੇ ਤਾਂ ਦੋ ਮੁਲਕ ਬਣੇ ਹੀ ਬਣੇ, ਉਸ ਦੇ ਨਾਲ ਨਾਲ ਲੋਕਾਂ ਦੇ ਵਿੱਚ ਇਹਨਾਂ ਨੇ ਨਫ਼ਰਤਾਂ ਦਾ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਤੇ ਕਿੰਨਾ ਜਿਹੜਾ ਆ ਕਤਲੋ ਗਾਰਤ ਜਿਹੜੀ ਉਹ ਹੋਈ ਆ। ਵਾਹਦ ਇੱਕ ਅਜਿਹਾ ਇਹ ਵੰਡ ਸੀ ਜਿਸ ਦੇ ਵਿੱਚ ਲੱਖਾਂ ਹੀ ਲੋਕਾਂ ਦੀਆਂ ਜਿਹੜੀਆਂ ਹੋ ਜਾਨਾਂ ਇਹ ਗਈਆਂ। ਪੰਜਾਬ ਕਦੇ ਵੀ ਇਸ ਦਿਨ ਨੂੰ ਖੁਸ਼ੀ ਦੇ ਨਾਲ ਨਹੀਂ ਮਨਾਏਗਾ, ਨਹੀਂ ਮਨਾਉਂਦਾ, ਤੇ ਵੰਡ ਦੇ ਤੌਰ ਦੇ ਉੱਤੇ, ਉਜਾੜੇ ਦੇ ਤੌਰ ਦੇ ਉੱਤੇ ਇਸ ਨੂੰ ਜਿਹੜਾ ਇਹ ਜ਼ਰੂਰ ਦੇਖਦਾ ਆ ਵੀ ਜੋ ਕੁਛ ਉਦੋਂ ਉੱਥੇ 47 ਦੇ ਵਿੱਚ ਵਾਪਰਿਆ ਸੀ। ਬਹੁਤ ਹੀ ਮਾੜੀ ਘਟਨਾ ਵਾਪਰੀ ਆ ਤੇ ਸੋ ਲੋਕ ਭੁੱਲ ਨਹੀਂ ਸਕਦੇ ਹੈਗੇ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ। ਸਕੈਮ ਵੀ ਕਈ ਤਰੀਕੇ ਦੇ ਜਿਹੜੇ ਚੱਲ ਰਹੇ ਆ, ਸਾਨੂੰ ਕਾਲ ਕਰਕੇ ਵੀ ਕਈ ਜਿਹੜੇ ਸਾਡੇ ਸਰੋਤੇ ਉਹਨਾਂ ਨੇ ਦੱਸਿਆ, ਤੇ ਆਨਲਾਈਨ ਵੀ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਭਾਈ ਕਈ ਵਾਰੀ ਤੁਹਾਨੂੰ ਗੱਲਾਂ ਦੇ ਵਿੱਚ ਲਾ ਕੇ ਤੁਹਾਡੇ ਜਿਹੜੇ ਡਾਲਰ ਆ ਉਹ ਗਲਤ ਥਾਵਾਂ ਦੇ ਉੱਤੇ ਇਨਵੈਸਟ ਕਰਾ ਦਿੱਤੇ ਜਾਂਦੇ ਆ, ਫਿਰ ਕਿੰਨੇ ਆ ਵੀ ਪਤਾ ਨਹੀਂ ਲੱਗਦਾ। ਇੱਕ ਆਨਲਾਈਨ ਇੱਕ ਬੀਬੀ ਆ ਜਿਹਦੀ ਆਈਡੀ ਦਾ ਨਾਮ ਕਹਿੰਦੇ ਸੁਨੀਤਾ ਸਮਿਥ ਕਰਕੇ ਸੁਨੀਤਾ ਸਮਿਥ ਗੌੜਾ ਕਰਕੇ ਆ, ਤੇ ਇਹਦੇ ਤੋਂ ਲੋਕ ਖਾਸੇ ਦੁਖੀ ਆ। ਕਾਫੀ ਸ਼ਿਕਾਇਤਾਂ ਸਾਡੇ ਕੋਲ ਇਸ ਦੇ ਬਾਬਤ ਆਈਡੀ ਤੋਂ ਜਿਹੜੀਆਂ ਪਹੁੰਚੀਆਂ। ਉਹਨਾਂ ਨੇ ਕਿਹਾ ਵੀ ਇਧਰ ਗੱਲਾਂ ਚਲਾ ਕੇ ਜਾਂ ਕਿਸੇ ਨਾ ਕਿਸੇ ਤਰੀਕੇ ਉਹ ਤੁਹਾਡੇ ਜਿਹੜੇ ਡਾਲਰ ਆ ਉਹ ਕ੍ਰਿਪਟੋ ਕਰੰਸੀ ਦੇ ਵਿੱਚ ਜਾਂ ਕੋਇਨ ਬੇਸ ਜਾਂ ਇਦਾਂ ਦੀਆਂ ਬਹੁਤ ਸਾਰੀਆਂ ਵੱਖ-ਵੱਖ ਪਲੇਟਫਾਰਮਸ ਦੇ ਵਿੱਚ ਲਾਉਣ ਨੂੰ ਕਹਿੰਦੀ ਆ, ਤੇ ਅਸਲ ਦੇ ਵਿੱਚ ਉਹ ਡਾਲਰ ਆਪ ਰੱਖੀ ਜਾਂਦੀ ਆ, ਤੁਹਾਨੂੰ ਜਿਹੜੀ ਉਹ ਭੁਲੇਖੇ ਦੇ ਵਿੱਚ ਰੱਖ ਰਹੀ ਆ। ਤੇ ਇਵੈਂਚੁਅਲੀ ਇੱਕ ਜਿਹੜੇ ਸਾਡੇ ਕਾਲਰ ਆ ਉਹਨਾਂ ਨੇ ਆਪਣੀ ਜਿਹੜੀ ਇਹ ਹੌਰਰ ਸਟੋਰੀ ਜਿਹੜੀ ਉਹ ਸ਼ੇਅਰ ਕੀਤੀ, ਜਿਸ ਦੇ ਵਿੱਚ ਹਜ਼ਾਰਾਂ ਹੀ ਡਾਲਰ ਉਹ ਇਹਨੂੰ ਦੇ ਬੈਠੇ। ਉਹ ਇਹੀ ਕਹਿੰਦੀ ਰਹੀ ਵੀ ਅਸੀਂ ਤੁਹਾਡੇ ਜਿਹੜੇ ਡਾਲਰ ਆ ਇੱਦਾਂ ਕੋਇਨ ਬੇਸ ਕਰਕੇ ਕੰਪਨੀ ਉਹਦੇ ਵਿੱਚ ਇਨਵੈਸਟ ਕੀਤੇ ਆ। ਇਵੈਂਚੁਅਲੀ ਜਦੋਂ ਜਵਾਬ ਦੇਣੋਂ ਬੰਦ ਹੋ ਗਈ, ਉਹਨਾਂ ਨੇ ਕੰਪਨੀ ਦੇ ਨਾਲ ਕੰਟੈਕਟ ਕੀਤਾ। ਕੰਪਨੀ ਵਾਲੇ ਨੇ ਕਿਹਾ ਵੀ ਤੁਹਾਡੇ ਨਾਂ ਤੇ ਤਾਂ ਇੱਥੇ ਕੋਈ ਖਾਤਾ ਹੀ ਨਹੀਂ, ਜਾਂ ਤੁਹਾਡੇ ਕੋਈ ਡਾਲਰ ਆ ਇੱਥੇ ਇਨਵੈਸਟ ਨਹੀਂ ਹੋਏ। ਉਹ ਤਸਵੀਰਾਂ ਕਿਸੇ ਦੀਆਂ ਲਾਉਂਦੀ ਆ, ਕਿਸੇ ਐਕਟਰਸ ਦੀਆਂ ਲਾਉਂਦੀ ਆ ਕਿ ਉਹਦੀ ਆਪਣੀ ਆ, ਤੇ ਭਾਈ ਗੱਲਾਂ ਦੇਖ ਕੇ, ਤਸਵੀਰਾਂ ਦੇਖ ਕੇ, ਸੁਹੱਪਣ ਦੇਖ ਕੇ ਡੁੱਲ ਨਾ ਜਾਇਆ ਕਰੋ। ਥੋੜ੍ਹੀ ਆਪਾਂ ਜਿਹੜਾ ਮੋਢਿਆਂ ਦੇ ਉੱਤੇ ਜਿਹੜੀ ਆ ਨਾ ਚੀਜ਼ ਲੱਗੀ, ਉਹਦਾ ਵੀ ਜਿਹੜਾ ਆ ਉਹ ਇਸਤੇਮਾਲ ਕਰਦੇ ਹੋਏ ਦੇਖੋ, ਕਿਤੇ ਸਕੈਮਾਂ ਦੇ ਵਿੱਚ, ਅਜਿਹਿਆਂ ਦੇ ਵਿੱਚ ਨਾ ਜਿਹੜਾ ਉਹ ਫਸੀ ਜਾਓ। ਸੋ ਇਹ ਜਿਹੜਾ ਇੱਕ ਨਵੀਂ ਚੀਜ਼ ਦਾ ਜਿਹੜਾ ਪਤਾ ਲੱਗਾ, ਇੱਦਾਂ ਦੇ ਹੋਰ ਪਤਾ ਨਹੀਂ ਕਿੱਦਾਂ ਦੇ ਜਿਹੜੇ ਨਵੇਂ ਸਕੈਮ ਆ ਉਹ ਜਿਹੜੇ ਚੱਲਦੇ ਰਹਿੰਦੇ ਹੋਣੇ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਤੁਹਾਨੂੰ ਸ਼ੇਅਰ ਕਰਦਾ ਆ, ਕੱਲ ਹੀ ਆਪਣੇ ਇੱਕ ਕਾਲ ਆਈ, ਕਹਿੰਦੇ ਵੀ ਸਾਨੂੰ ਪਤਾ ਲੱਗਾ ਵੀ ਤੁਸੀਂ ਰੇਡੀਓ ਵਾਲੇ ਸਕੈਮਾਂ ਬਾਰੇ ਦੱਸਦੇ ਆ, ਸਵੇਰੇ ਦੱਸੋ ਤੁਸੀਂ ਕਿਹੜੇ ਸਕੈਮ ਬਾਰੇ ਦੱਸਣਾ। ਉਹ ਇਵੈਂਚੁਅਲੀ ਬਾਅਦ ਚ ਪਤਾ ਇਹ ਮੈਂ ਤਾਂ ਉਸੇ ਵੇਲੇ ਭਾਵ ਗਿਆ ਵੀ ਉਹ ਆਪ ਸਕੈਮਰ ਦੀ ਕਾਲ ਸੀ, ਕਹਿੰਦਾ ਵੀ ਪਤਾ ਲੱਗਿਆ ਅੱਜ ਕਿਹਦੇ ਬਾਰੇ ਦੱਸਣਾ ਆ, ਸੋ ਤੋਂ ਪੁੱਠਾ ਕੋਈ ਹੋਰ ਸਕੈਮ ਜਿਹੜਾ ਉਹ ਅੱਜ ਚਲਾਈਏ, ਉਦਾਂ ਦੀ ਜਿਹੜੀ ਉਹ ਕਾਲ ਕਰੀਏ। ਫਿਰ 2-3 ਤੱਤੀਆਂ ਡੰਡੀਆਂ ਜਿਹੜੀਆਂ ਉਹਨੂੰ ਸੁਣਾਈਆਂ, ਤਾਂ ਫਿਰ ਉਸ ਤੋਂ ਬਾਅਦ ਵਿੱਚ ਫੋਨ ਤਾਂ ਕੱਟ ਗਿਆ। ਪਰ ਤੁਸੀਂ ਦੇਖੋ ਵੀ ਕਿੰਨੇ ਜਿਹੜੇ ਆ ਉਹ ਹੁਸ਼ਿਆਰ ਹੋਈ ਜਾ ਰਹੇ ਆ, ਤੁਹਾਨੂੰ ਕਿਸ ਤਰੀਕੇ ਦੇ ਨਾਲ ਸਕੈਮਸ ਦੇ ਵਿੱਚ ਫਸਾਉਣ ਦੀ ਜਿਹੜੀ ਆ ਉਹ ਕੋਸ਼ਿਸ਼ਾਂ ਦੇ ਵਿੱਚ ਲੱਗੇ ਪਏ ਨੇ। ਸੋ ਭਾਈ ਜਿਹੜਾ ਇਹ ਬਚ ਕੇ ਜਿਹੜਾ ਚੱਲੋ, ਬਚ ਕੇ ਮੋੜ ਤੋਂ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਸਮਾਲ ਬਿਜ਼ਨਸ ਕਰਨਾ ਬੜਾ ਔਖਾ ਆ, ਆਪਾਂ ਸਾਰਿਆਂ ਨੂੰ ਪਤਾ ਹੀ ਆ। ਪਿਛਲੇ ਕਾਫੀ ਦਿਨਾਂ ਤੋਂ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਆ ਰਹੇ ਹਾਂ SB 553, ਉਹ ਬਿੱਲ ਦੀ ਵੀ ਗੱਲ ਕਰਨੀ ਆ। ਉਹ ਤੋਂ ਪਹਿਲਾਂ
ਜਿਹੜਾ ਸਭ ਤੋਂ ਵੱਡਾ ਇਸ ਵੇਲੇ ਕੈਲੀਫੋਰਨੀਆ 'ਚ ਕ੍ਰਾਈਸਿਸ ਬਣਿਆ ਆ, ਉਹ ਇੰਸ਼ੋਰੈਂਸ ਨੂੰ ਲੈ ਕੇ ਆ। ਲੋਕਾਂ ਨੂੰ ਕਾਰਾਂ ਦੀ, ਘਰਾਂ ਦੀ ਇੰਸ਼ੋਰੈਂਸ ਨਹੀਂ ਮਿਲ ਰਹੀ। ਹਰ ਰੋਜ਼ ਨਵੀਂ ਤੋਂ ਨਵੀਂ ਜੋ ਇੰਸ਼ੋਰੈਂਸ ਕੰਪਨੀ ਵੱਲੋਂ ਅਨਾਉਂਸਮੈਂਟ ਆ ਰਹੀ ਆ ਵੀ ਅਸੀਂ ਆਪਣਾ ਬਿਜ਼ਨਸ ਕੈਲੀਫੋਰਨੀਆ 'ਚੋਂ ਬੰਦ ਕਰਨ ਜਾ ਰਹੇ ਆ। ਬਹੁਤ ਵਾਰ ਮੇਰੇ ਆਫਿਸ 'ਚ ਵੀ ਕਾਲਾਂ ਕਰਦੇ ਵੀ ਭਾਈ ਸਾਡਾ ਤਾਂ ਕੋਈ ਏਦਾਂ ਕਲੇਮ ਨਹੀਂ, ਕੁਛ ਨਹੀਂ, ਕਿਉਂਕਿ ਇਹ ਪੂਲ ਹੁੰਦਾ। ਜੇ ਪੂਲ ਦੇ ਵਿੱਚ ਓਵਰਆਲ ਇੰਸ਼ੋਰੈਂਸ ਕੰਪਨੀ ਨੂੰ ਲਾਸ ਹੁੰਦਾ ਤੇ ਉਹ ਕਹਿੰਦੇ ਵੀ ਨਹੀਂ, ਸਾਡੇ ਲਈ ਸਟੇਟ ਇਹ ਫਾਇਦੇਮੰਦ ਨਹੀਂ ਤੇ ਆਪਾਂ ਚੱਲਦੇ ਬਣੀਏ। ਜਿੱਦਾਂ ਸਾਡਾ ਵੀ ਕੋਈ ਬਿਜ਼ਨਸ ਹੋਵੇ, ਜੇ ਉਹ 'ਚੋਂ ਤੁਹਾਨੂੰ ਪ੍ਰੋਫਿਟ ਨਹੀਂ ਹੁੰਦਾ ਐਂਡ ਦੇ ਉੱਤੇ, ਤਾਂ ਫਿਰ ਤੁਸੀਂ ਅਲਟੀਮੇਟਲੀ ਬੰਦ ਹੀ ਕਰੋਗੇ। ਸੋ ਅੱਜ ਕੈਲੀਫੋਰਨੀਆ ਦੀਆਂ 2 ਹੋਰ ਇੰਸ਼ੋਰੈਂਸ ਕੰਪਨੀਆਂ ਨੇ ਅਨਾਉਂਸਮੈਂਟ ਕਰਤੀ ਆ ਵੀ ਉਹ ਕੈਲੀਫੋਰਨੀਆ 'ਚ ਬਿਜ਼ਨਸ ਬੰਦ ਕਰਨ ਜਾ ਰਹੇ ਆ। ਗਾਰਡ ਇੰਸ਼ੋਰੈਂਸ, ਐਮਗਾਰਡ ਇੰਸ਼ੋਰੈਂਸ ਜੋ ਵਰਕਸ਼ਾਇਰ ਹਾਥਵੇਜ਼ ਦੀ ਸਬਸਿਡਰੀ ਆ, ਉਹਨਾਂ ਨੇ ਕਿਹਾ ਵੀ ਉਹ ਹੋਮ ਓਨਰਸ ਤੇ ਉਹਨਾਂ ਦਾ ਜਿਹੜਾ ਪਰਸਨਲ ਅੰਬਰੇਲਾ ਪ੍ਰੋਗਰਾਮ ਆ ਕੈਲੀਫੋਰਨੀਆ 'ਚ, ਉਹ ਬੰਦ ਕਰਨ ਜਾ ਰਹੇ ਆ। ਫਾਲਸ ਲੇਕ ਇੰਸ਼ੋਰੈਂਸ, ਉਹਨਾਂ ਨੇ ਵੀ ਕਿਹਾ ਵੀ ਉਹ ਜੋ ਹੋਮ ਓਨਰਸ ਇੰਸ਼ੋਰੈਂਸ ਪ੍ਰੋਗਰਾਮ ਆ ਉਹ ਬੰਦ ਕਰਨ ਜਾ ਰਹੇ ਆ। ਕੈਲੀਫੋਰਨੀਆ ਦੇ ਵਿੱਚ 50,000 ਤੋਂ ਵੱਧ ਲੋਕਾਂ ਨੂੰ ਇਸ ਦਾ ਅਸਰ ਪਵੇਗਾ। ਕਾਰਨ ਉਹੀ ਆ ਵੀ ਇਨਫਲੇਸ਼ਨ ਬਹੁਤ ਵਧੀ ਹੋਇਆ। ਸੋ ਉਹ ਕਹਿੰਦੇ ਵੀ ਅਸੀਂ 2019 'ਚ ਕੈਲੀਫੋਰਨੀਆ 'ਚ ਬਿਜ਼ਨਸ ਸਟਾਰਟ ਕੀਤਾ ਸੀ ਗਾਰਡ ਇੰਸ਼ੋਰੈਂਸ ਵਾਲੇ, ਜੋ ਵਰਕਸ਼ਾਇਰ ਹਾਥਵੇਜ਼ ਵਾਲੇ ਆ, ਪਰ ਕਹਿੰਦੇ ਵੀ 20 'ਚ, 21 'ਚ, 22 'ਚ ਸਾਡਾ ਲਾਸ ਹੀ ਹੋਇਆ ਹੈਗਾ। ਸੋ ਕੋਈ ਪ੍ਰੋਫਿਟ ਨਹੀਂ, ਇਸ ਕਰਕੇ ਅਸੀਂ ਇੱਥੋਂ ਬੰਦ ਕਰਨ ਜਾ ਰਹੇ ਹਾਂ। ਕੱਲਾ ਨਵਾਂ ਬਿਜ਼ਨਸ ਨਹੀਂ ਲਿਖਣਾ ਬੰਦ ਕਰਨਾ, ਉਹਨਾਂ ਦਾ ਜਿਹੜਾ ਰਿਨਿਊਅਲ ਜਿੱਦਾਂ ਆਊਗਾ ਨਵਾਂ, ਉਹ ਉਸ ਤੋਂ ਬਾਅਦ ਰਿਨਿਊ ਨਹੀਂ ਕਰਾਂਗੇ, ਕਿਉਂਕਿ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਆਪਣੀ ਰੀਇੰਸ਼ੋਰੈਂਸ ਕਰਾਉਂਦੀਆਂ ਆ ਵੱਡੀਆਂ ਕੰਪਨੀਆਂ ਤੋਂ। ਉਹ ਕਹਿੰਦੇ ਇੰਨਾ ਜ਼ਿਆਦਾ ਪ੍ਰੀਮੀਅਮ ਵੱਧ ਗਿਆ ਆ ਤੇ ਸਾਨੂੰ ਉਹਦਾ ਜਿਹੜਾ ਕੋਈ ਵੀ ਫਾਇਦਾ ਨਹੀਂ ਹੋ ਰਿਹਾ, ਨੁਕਸਾਨ ਹੀ ਹੈਗਾ। ਸੋ ਕੈਲੀਫੋਰਨੀਆ ਦੇ ਵਿੱਚ ਅੱਜ ਦੀ ਡੇਟ 'ਚ ਖਾਸ ਕਰਕੇ ਘਰਾਂ ਦੀ ਇੰਸ਼ੋਰੈਂਸ ਕਰਨੀ ਬਹੁਤ ਹੀ ਹਾਰਡ ਹੋਈ ਆ। ਮੇਜਰ ਇੰਸ਼ੋਰੈਂਸ ਕੰਪਨੀਆਂ ਨੇ ਸਾਰਾ ਕੋਈ ਸਟੇਟ ਫਾਰਮ, ਆਲ ਸਟੇਟ, ਫਾਰਮਰਸ ਨੇ ਬਹੁਤ ਲਿਮਿਟਡ ਕੀਤੀਆਂ, ਨੇਸ਼ਨ ਵਾਈਡ, ਸੇਫਕੋ, ਸਾਰੀਆਂ ਕੰਪਨੀਆਂ ਇੰਨੀਆਂ ਜ਼ਿਆਦਾ ਸਟ੍ਰਿਕਟ ਆ ਵੀ ਇੰਸ਼ੋਰੈਂਸ ਲੈਣੀ ਬਹੁਤ ਹਾਰਡ ਆ। ਤੁਸੀਂ ਖੁਦ ਜਦੋਂ ਵੀ ਕਿਸੇ ਆਫਿਸ ਦੇ ਵਿੱਚ ਕਾਲ ਕਰੋਗੇ ਤੇ ਉਹਨਾਂ ਨੂੰ ਕਾਲ ਕਰਕੇ ਪਤਾ ਕਰ ਲਓਗੇ, ਤੁਹਾਨੂੰ ਪਤਾ ਲੱਗ ਜਾਊਗਾ ਵੀ ਉਹ ਕਰਨਾ ਹੀ ਨਹੀਂ ਚਾਹੁੰਦੇ ਹੈਗੇ। ਲਿਬਰਟੀ ਮਿਊਚੁਅਲ ਇੰਸ਼ੋਰੈਂਸ ਜੋ ਆ, ਉਹ ਕਹਿੰਦੇ ਵੀ ਅਸੀਂ ਤਾਂ ਜੋ ਕਮਰਸ਼ੀਅਲ ਉਹਨਾਂ ਦਾ ਬਿਜ਼ਨਸ ਆ ਉਹ ਦਸੰਬਰ ਤੋਂ ਬਾਅਦ ਕੈਲੀਫੋਰਨੀਆ ਚੋਂ ਆਊਟ ਹੋ ਰਹੇ ਆ। ਸੋ ਹੁਣ ਬਹੁਤ ਵਾਰੀ ਕਈ ਇਦਾਂ ਦੇ ਬਿੱਲ ਜਿਹੜੇ ਅਸੈਂਬਲੀ ਵਾਲੇ ਹੋਰ ਆਉਂਦੇ ਆ, ਉਹ ਪਾਸ ਕਰ ਜਾਂਦੇ ਆ। ਜਿੱਥੇ ਹੁਣ ਲੋਕਾਂ ਨੂੰ ਪ੍ਰੋਬਲਮ ਪੈਂਦੀ ਆ ਉੱਥੇ ਇਹ ਸਾਰਾ ਚੁੱਪ ਆ। ਸੋ ਜੇ ਕਿਸੇ ਦੀ ਇੰਸ਼ੋਰੈਂਸ ਮੰਨ ਲਓ ਵੀ $1,000-1,200 ਦੀ, ਉਹਨਾਂ ਦੀ $4,000 ਦੀ ਹੋਊਗੀ, ਸੋ ਲੋਕਾਂ ਦਾ ਕੀ ਹਾਲ ਹੋਊਗਾ? ਇਹਦਾ ਰੀਅਲ ਸਟੇਟ ਤੇ ਕਿੰਨਾ ਅਸਰ ਪਊਗਾ, ਆਮ ਬੰਦੇ ਦੇ ਉੱਤੇ ਕਿੰਨਾ ਅਸਰ ਪਊਗਾ? ਸੋ ਬਹੁਤ ਹੀ ਜ਼ਿਆਦਾ ਜਿਹੜੀ ਸਿਚੁਏਸ਼ਨ ਆ ਇੰਸ਼ੋਰੈਂਸ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਖਤਰਨਾਕ ਬਣੀ ਹੋਈ ਹੈਗੀ ਆ। ਜੀ ਬਿਲਕੁਲ। ਸਮਾਲ ਬਿਜ਼ਨਸ ਦੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਹਾਂ, ਤਾਂ ਸਮਾਲ ਬਿਜ਼ਨਸ ਵਾਲਿਆਂ ਨੇ ਜਿਹੜਾ ਪ੍ਰੋਟੈਸਟ ਵੀ ਜਿਹੜਾ ਉਹ ਰੱਖਿਆ ਆ, ਉਹਦੇ ਬਾਰੇ ਵੀ ਗੱਲ ਕਰਾਂਗੇ। ਤੇ ਜਿਹੜੀ ਹਰਜੋਤ ਸਿੰਘ ਜੀ ਤੁਸੀਂ ਇੰਸ਼ੋਰੈਂਸ ਨੂੰ ਲੈ ਕੇ ਗੱਲ ਜਿਹੜੀ ਉਹ ਦੱਸ ਰਹੇ ਆ ਵੀ ਹੁਣ ਹੌਲੀ ਹੌਲੀ ਜੇ ਕੰਪਨੀਜ਼ ਇੱਥੋਂ ਮੂਵ ਆਊਟ ਕਰਦੀਆਂ ਜਾਣਗੀਆਂ, ਲੋਕਾਂ ਕੋਲ ਵਿਕਲਪ ਕੀ ਜਿਹੜਾ ਇੱਥੇ ਜਿਹੜਾ ਉਹ ਬਚ ਰਿਹਾ ਆ? ਕੀ ਹੁਣ ਮਹਿੰਗੀਆਂ ਇੰਸ਼ੋਰੈਂਸਿਸ, ਆਪਾਂ ਨੂੰ ਸਭ ਨੂੰ ਪਤਾ ਹੈ ਵੀ ਇਨਫਲੇਸ਼ਨ ਆਲਰੇਡੀ ਉਸਨੇ ਲੱਕ ਜਿਹੜਾ ਉਹ ਤੋੜਿਆ ਆ, ਤੇ ਇਵੈਂਚੁਅਲੀ ਜੇ ਇਹ ਵੀ ਚੀਜ਼ਾਂ ਹੋਰ ਮਹਿੰਗੀਆਂ ਹੁੰਦੀਆਂ ਗਈਆਂ ਤਾਂ ਕਿੱਥੇ ਜਾਵਾਂਗੇ? ਟਰੱਕਾਂ ਵਾਲਿਆਂ ਦਾ ਆਪਾਂ ਦੇਖਿਆ ਵੀ ਕਿੱਦਾਂ ਹੌਲੀ ਹੌਲੀ ਮਹਿੰਗੀਆਂ ਮਹਿੰਗੀਆਂ ਹੋ ਕੇ ਲੋਕਾਂ ਦਾ ਜਿਹੜਾ ਉੱਥੇ ਧੂੰਆਂ ਨਿਕਲ ਗਿਆ। ਕੀ ਕੈਲੀਫੋਰਨੀਆ ਦੀ ਹੋਮ ਜਾਂ ਆਟੋ ਇੰਸ਼ੋਰੈਂਸ ਇੰਡਸਟਰੀ ਵੀ ਉਧਰ ਨੂੰ ਚੱਲ ਰਹੀ? ਬਿਲਕੁਲ ਉਦਾਂ ਹੀ ਆ। ਤੁਸੀਂ ਦੇਖ ਸਕਦੇ ਹੋ ਵੀ ਘਰਾਂ ਦੀ ਇੰਸ਼ੋਰੈਂਸ ਦਾ ਬੜਾ ਬੁਰਾ ਹਾਲ ਆ। ਆਟੋ ਇੰਸ਼ੋਰੈਂਸ ਦਾ ਕੋਈ ਕਰਕੇ ਰਾਜੀ ਨਹੀਂ। ਜੇ ਕੋਈ ਕਰਦਾ ਵੀ ਆ, ਕੋਈ ਕੰਪਨੀ ਇੱਕ ਅੱਧੀ, ਉਹ ਕਹਿੰਦੇ ਵੀ 10 ਦਿਨਾਂ ਬਾਅਦ ਜਾਂ 15 ਦਿਨਾਂ ਬਾਅਦ ਤੁਹਾਡੀ ਪਾਲਿਸੀ ਸਟਾਰਟ ਕਰਾਂਗੇ। ਇਨਡਾਇਰੈਕਟਲੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਵੀ ਆਪਾਂ ਕਰਨਾ ਨਹੀਂ ਚਾਹੁੰਦੇ ਹੈਗੇ। ਹੁਣ ਕੋਈ ਅੱਜ ਬੰਦਾ ਜੇ ਡੀਲਰ ਤੇ ਬੈਠਾ, ਤੁਸੀਂ ਪਹਿਲੀ ਵਾਰੀ ਇੰਸ਼ੋਰੈਂਸ ਕਰਾਣੀ ਆ, ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਤੇ ਤੁਹਾਨੂੰ ਮਿਲਣੀ ਨਹੀਂ, ਤੁਸੀਂ ਕਾਲ ਕਰੋਗੇ, ਉਹ ਕਹਿੰਦੇ ਜੀ 15 ਦਿਨਾਂ ਬਾਅਦ ਤੁਹਾਡੀ ਪਾਲਿਸੀ ਸਟਾਰਟ ਹੋਊਗੀ। ਸੋ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਡੈਟਰੀ ਕਰ ਰਹੇ ਹੈਗੇ ਆ। ਸੋ ਇਹ ਬਹੁਤ ਹੀ ਜ਼ਿਆਦਾ ਜਿਹੜੀ ਸਿਚੁਏਸ਼ਨ ਬਣੀ ਹੋਈ ਆ। ਕਈ ਏਰੀਏ ਜਿਹੜੇ ਆ ਵਾਈਲਡ ਫਾਇਰ ਏਰੀਆ ਆ ਜੀ, ਨਵੀਂ ਡਿਵੈਲਪਮੈਂਟ ਆ, ਬਹੁਤ ਬਹੁਤ ਹੀ ਜਿੱਦਾਂ ਬੁਰੀ ਸਿਚੁਏਸ਼ਨ ਆ। ਮੈਂ ਖੁਦ, ਮੈਨੂੰ ਇੰਸ਼ੋਰੈਂਸ ਬਿਜ਼ਨਸ 'ਚ 33 ਸਾਲ ਹੋ ਗਿਆ ਕੰਮ ਕਰਦੇ ਨੂੰ, ਇੰਨੀ ਬੈਡ ਸਿਚੁਏਸ਼ਨ ਮੈਂ ਇੰਸ਼ੋਰੈਂਸ ਦੇ ਮਾਮਲੇ 'ਚ ਕਦੇ ਨਹੀਂ ਦੇਖੀ। ਹਾਂ, ਮੋਰੇਟੋਰੀਅਮ ਲੱਗਦੇ ਰਹੇ ਆ, 96 'ਚ ਵੀ ਲੱਗੇ, ਜਦੋਂ ਅਰਥਕੁਏਕ ਆਏ ਸੀ ਉਹ ਤੋਂ ਬਾਅਦ ਹੋਰ ਕੰਪਨੀਆਂ, ਆਲ ਸਟੇਟ ਨੇ ਬੜਾ ਲੰਮਾ ਸਮਾਂ ਮੋਰੇਟੋਰੀਅਮ ਲਾ ਰੱਖੇ, ਪਰ ਏਦਾਂ ਦੀ ਸਿਚੁਏਸ਼ਨ ਨਹੀਂ ਆਈ ਵੀ ਲੋਕਾਂ ਨੂੰ ਘਰਾਂ ਦੀ ਇੰਸ਼ੋਰੈਂਸ ਜਿਹੜੀ ਮਿਲੇ ਨਾ, ਤੇ ਜੇ ਮਿਲੇ ਵੀ ਉਹ 5 ਟਾਈਮ 6 ਟਾਈਮ ਮੋਰ ਉਹਨਾਂ ਦਾ ਜਿਹੜਾ ਪ੍ਰੀਮੀਅਮ ਹੋਵੇ। ਸੋ ਬਹੁਤ ਹੀ ਜਿਹੜੀ ਆ ਬੈਡ, ਖਾਸ ਕਰਕੇ। ਸੋ ਜਿੰਨੇ ਵੀ ਸਾਡੇ ਸਰੋਤੇ ਆ, ਤੁਹਾਡੀ ਨੋ ਮੈਟਰ ਜਿੱਥੇ ਮਰਜ਼ੀ ਇੰਸ਼ੋਰੈਂਸ ਹੈਗੀ, ਜਿਹੜੀ ਮਰਜ਼ੀ ਕੰਪਨੀ 'ਚ, ਮੇਕ ਸ਼ੋਰ ਕਰੋ
ਤੁਹਾਡਾ ਬਿੱਲ ਜਿਹੜਾ ਔਨ ਟਾਈਮ ਚੱਲ ਜਾਏ। ਦੂਜੇ ਨੰਬਰ ਤੇ ਮੇਕ ਸ਼ੋਰ ਕਰੋ ਜਿਹੜੀ ਤੁਹਾਡੀ ਪ੍ਰਾਪਰਟੀ ਆ ਨੀਟ ਐਂਡ ਕਲੀਨ ਹੋਵੇ। ਅੱਜ ਕੱਲ ਪਹਿਲਾਂ ਵੀ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ, ਡਰੋਨ ਦੇ ਨਾਲ ਇੰਸ਼ੋਰੈਂਸ ਕੰਪਨੀਆਂ ਚੈੱਕ ਕਰਦੀਆਂ। ਪਹਿਲਾਂ ਤਾਂ ਕੀ ਹੁੰਦਾ ਸੀ, ਜਦੋਂ ਪਹਿਲੀ ਵਾਰੀ ਇੰਸ਼ੋਰੈਂਸ ਕਰਾਣੇ ਉਦੋਂ ਹੀ ਚੈੱਕ ਕਰਦੇ ਸੀ, ਹੁਣ ਰਿਨਿਊਅਲ ਦੇ ਉੱਤੇ ਵੀ ਚੈੱਕ ਕਰੀ ਜਾ ਰਹੇ ਆ। ਤੇ ਤੁਹਾਡੇ ਜਿਹੜੇ ਟਰੀਜ਼ ਆ ਉਹ ਘਰਾਂ ਨੂੰ ਟੱਚ ਨਹੀਂ ਕਰਨੇ ਹੋਣੇ ਚਾਹੀਦੇ, ਕਲੀਨ ਹੋਣਾ ਚਾਹੀਦਾ। ਸਵੀਮਿੰਗ ਪੂਲ ਆ ਹੁਣ ਜੇ ਖਾਲੀ ਆ ਤਾਂ ਉਹਨਾਂ ਦੀਆਂ ਪਾਲਿਸੀਆਂ ਕੈਂਸਲ ਹੋ ਰਹੀਆਂ। ਸੋ ਬਹੁਤ ਜ਼ਿਆਦਾ ਜਿਹੜੀ ਸਿਚੁਏਸ਼ਨ ਆ ਬੈਡ ਆ। ਸੋ ਆਪਣੀ ਪ੍ਰਾਪਰਟੀ ਨੂੰ ਕਲੀਨ ਰੱਖੋ, ਆਪਣੀ ਜਿਹੜੀ ਇੰਸ਼ੋਰੈਂਸਿਸ ਆ ਉਹਦੇ ਉੱਤੇ ਟੌਪ ਆਫ ਦਾ ਲਾਈਨ ਬਿਲਕੁਲ ਉੱਪਰ ਰਹੋ, ਤਾਂ ਕਿ ਕਿਤੇ ਉਹਦੇ 'ਚ ਗੈਪ ਨਾ ਹੋਵੇ। ਛੋਟਾ ਮੋਟਾ ਜਿਹੜਾ ਕਲੇਮ ਆ ਉਹ ਨਾ ਕਰੋ। ਐਜ਼ ਏ ਇੰਸ਼ੋਰੈਂਸ ਪ੍ਰੋਫੈਸ਼ਨਲ ਤਾਂ ਮੈਂ ਤਾਂ ਤੁਹਾਨੂੰ ਨਹੀਂ ਕਹਿ ਰਿਹਾ, ਪਰ ਐਕਸਪੀਰੀਅੰਸ ਦੇ ਬੇਸ ਤੋਂ ਮੈਂ ਤੁਹਾਨੂੰ ਕਹਿ ਰਿਹਾ ਵੀ ਜੇ ਕਈ ਵਾਰੀ ਕੀ ਹੁੰਦਾ ਨਾ, ਬੰਦਾ ਐਵੇਂ 1000 2000 4000 ਡਾਲਰ ਦਾ ਕਲੇਮ ਕਰ ਲੈਂਦਾ ਤਾਂ ਮੁੜ ਕੇ ਫਿਰ ਇੰਸ਼ੋਰੈਂਸ ਨਹੀਂ ਮਿਲਦੀ ਹੈਗੀ। ਸੋ ਜੇ ਕੋਈ ਵੱਡਾ ਹੀ ਕਲੇਮ ਆ ਤਦ ਹੀ ਜਿਹੜਾ ਆ ਫਾਈਲ ਕਰਨਾ ਚਾਹੀਦਾ ਛੋਟੇ ਕਲੇਮ ਨੂੰ, ਕਿਉਂਕਿ ਕੀ ਆ ਇੰਸ਼ੋਰੈਂਸ ਕੰਪਨੀਆਂ ਤੁਹਾਨੂੰ ਦੱਸਦੀਆਂ ਨਹੀਂ ਵੀ, ਪਰ ਅਲਟੀਮੇਟਲੀ ਉਹ ਚਾਹੁੰਦੀਆਂ ਨਹੀਂ ਹੈਗੀਆਂ ਜੇ ਛੋਟਾ ਕਲੇਮ ਹੋਵੇ। ਤੇ ਇਸੇ ਤਰ੍ਹਾਂ ਕਾਰਾਂ ਦਾ ਤੁਹਾਡੇ ਨੌਨ ਫਾਲਟ ਐਕਸੀਡੈਂਟ ਵੀ ਹੁਣ ਕਾਊਂਟ ਕਰਨੇ ਸ਼ੁਰੂ ਕਰਤੇ। ਕਈ ਕੰਪਨੀਆਂ 10-10 ਸਾਲ ਤੱਕ ਬੈਕ ਚੱਲ ਗਈਆਂ, ਅੱਗੇ 3 ਸਾਲ ਤੱਕ ਹੀ ਰੈਕੋਰਡ ਤੁਹਾਡਾ ਜਿਹੜਾ ਚੈੱਕ ਹੁੰਦਾ ਸੀਗਾ। ਸੋ ਉਹਨਾਂ ਦੀ ਵੀ ਵਿਚਾਰਿਆਂ ਦੀ ਕੀ ਆ ਵੀ ਅੱਜ ਦੀ ਡੇਟ ਦੇ ਵਿੱਚ 100% ਇੰਸ਼ੋਰੈਂਸ ਕੰਪਨੀਆਂ ਕੈਲੀਫੋਰਨੀਆ 'ਚ ਪੈਸੇ ਲੂਜ਼ ਕਰ ਰਹੀਆਂ ਹੈਗੀਆਂ, ਮਿਲੀਅਨਸ ਆਫ ਡਾਲਰ ਦੇ ਵਿੱਚ। ਕੈਂਪਰ ਆਟੋ ਐਂਡ ਹੋਮ ਬੜੀ ਤਗੜੀ ਕੰਪਨੀ ਸੀ, 500 ਮਿਲੀਅਨ ਡਾਲਰ ਦਾ ਉਹਨਾਂ ਦਾ ਪ੍ਰੀਮੀਅਮ ਇਕੱਠਾ ਹੁੰਦਾ ਸੀ ਹਰ ਸਾਲ। ਸੋ ਉਹਨਾਂ ਲਿਆ ਇੱਕ ਕੁਆਟਰ ਜਿਹੜਾ ਸੈਕੰਡ ਕੁਆਟਰ 90 ਮਿਲੀਅਨ ਡਾਲਰ ਦਾ ਲਾਸ ਹੋਇਆ। ਸੋ ਅਗਲੇ ਕਹਿੰਦੇ ਵੀ ਅਸੀਂ ਬਿਜ਼ਨਸ ਕਰਨਾ ਨਹੀਂ, ਟੋਟਲੀ ਬੰਦ ਕਰ ਗਏ, ਉਹ ਟੋਟਲੀ ਨਾਨ ਰਿਨਿਊ ਕਰਨ ਜਾ ਰਹੇ ਆ। ਸੋ ਆਪਣੇ ਲੋਕਾਂ ਨੂੰ ਐਕਟਿਵ ਹੋਣਾ ਪੈਣਾ, ਜਿੰਨੇ ਵੀ ਸਾਡੇ ਸਰੋਤੇ ਸੁਣਦੇ ਸਾਰੇ, ਹਰ ਇੱਕ ਨੂੰ, ਤਾਂ ਕਿ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਦੇ ਦੁਆਲੇ ਹੋਣ ਵੀ ਭਾਈ ਤੁਸੀਂ ਇਦਾਂ ਦੇ ਲਾ ਕਾਹਤੇ ਲੈ ਕੇ ਆਣੇ ਜਿਹਦੇ ਚ ਫਿਰ ਬਿਜ਼ਨੈਸਸ ਹਰਟ ਹੁੰਦੇ ਆ ਤੇ ਅਲਟੀਮੇਟਲੀ ਜਿਹੜੇ ਆ ਆਪਾਂ ਇੰਡੀਵਿਜੂਅਲ ਹਰਟ ਹੁੰਦੇ ਆ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਹੁਣ ਜਿੱਦਾਂ ਤੁਸੀਂ ਇਹ ਜ਼ਿਕਰ ਇਹ ਕੀਤਾ ਵੀ ਹੁਣ ਜਦੋਂ ਕੋਈ ਨਵੀਂ ਗੱਡੀ ਲੈਣ ਜਾਂਦਾ ਜਿਹਦੇ ਕੋਲ ਨਹੀਂ ਆ 10-15 ਦਿਨ ਆ, ਤੇ ਫਿਰ ਉਹਨਾਂ ਦੇ ਲਈ ਕੋਈ ਵਰਕ ਅਰਾਊਂਡ ਨਹੀਂ, ਕੋਈ ਕੁਛ ਨਹੀਂ ਆ, 10-15 ਦਿਨ ਗੱਡੀ ਲੈ ਕੇ ਬਸ ਘਰੇ ਹੀ ਰੱਖ ਸਕਦੇ ਆ ਫਿਰ। ਤੇ ਜਾਂ ਕਈ ਵਾਰੀ ਕੀ ਹੁੰਦਾ, ਜਿਹੜੇ ਡੀਲਰ ਆ ਉਹ ਦੇ ਦਿੰਦੇ ਆ ਟੈਂਪਰੇਰੀ ਇੰਸ਼ੋਰੈਂਸ, ਪਰ ਉਹ ਆਪਣੇ ਲੋਕਾਂ ਨੂੰ ਪਤਾ ਨਹੀਂ ਕਿ ਉਹ ਜਿਹੜੀ ਟੈਂਪਰੇਰੀ ਇੰਸ਼ੋਰੈਂਸ ਆ ਸਿਰਫ ਓਨਲੀ ਕਾਰ ਨੂੰ ਕਵਰ ਕਰਦੀ ਆ, ਤੁਹਾਡੀ ਲਾਇਬਿਲਿਟੀ ਨੂੰ ਨਹੀਂ ਕਵਰ ਕਰਦੀ। ਜੇ ਮੰਨ ਲਓ ਵੀ ਕੱਲ ਨੂੰ ਕਾਰ ਚੋਰੀ ਹੋ ਗਈ, ਐਕਸੀਡੈਂਟ ਹੋ ਗਿਆ ਤੁਹਾਡਾ, ਉਹਨਾਂ ਦੀ ਕਾਰ ਤਾਂ ਕਵਰ ਹੋਊਗੀ, ਪਰ ਜਿਹਨੂੰ ਤੁਸੀਂ ਮਾਰਿਆ ਉਹ ਕਵਰੇਜ ਹੈਗੀ ਜਾਂ ਨਹੀਂ ਹੈਗੀ। ਸੋ ਇਹ ਵੀ ਦੇਖੋ, ਜਿੱਦਾਂ ਫੋਰਸ ਪਲੇਸ ਇੰਸ਼ੋਰੈਂਸ ਹੁੰਦੀ ਆ, ਬੈਂਕ ਵਾਲੇ ਕਰਾ ਲੈਂਦੇ ਆ ਵੀ ਹਾਂ ਤੁਹਾਡੀ ਇੰਸ਼ੋਰੈਂਸ ਕੈਂਸਲ ਹੋ ਗਈ ਅਸੀਂ ਕਰਾ ਲੈਣੀ ਆ। ਸੋ ਇਹ ਬੜਾ ਫਾਈਨ ਪ੍ਰਿੰਟ ਆ, ਬੜੇ ਧਿਆਨ ਦੇ ਨਾਲ ਸਾਰੇ ਜਣੇ ਦੇਖੋ। ਇਹ ਇੱਕ ਮੈਂ ਤਾਂ ਇਹ ਸੋਚਦਾ ਵੀ ਅੱਜ ਦੀ ਡੇਟ ਜਿਹੜੀ ਇੰਸ਼ੋਰੈਂਸ ਆ ਉਹ ਕਮੋਡਿਟੀ ਬਣੀ ਹੋਈ ਹੈਗੀ ਆ। ਮੇਰੇ ਆਫਿਸ ਹੰਡਰਡਸ ਆਫ ਕਾਲ ਆਉਂਦੀਆਂ ਐਵਰੀ ਡੇ। ਸਾਡੇ ਵੀ ਕਈ ਵਾਰ ਹੱਥ ਖੜੇ ਹੁੰਦੇ ਵੀ ਭਾਈ ਅਸੀਂ ਕਰ ਨਹੀਂ ਸਕਦੇ, ਆਹ ਫਾਇਰ ਵਾਲਾ ਏਰੀਆ ਆ। ਹਾਲਾਂਕਿ ਤੁਹਾਨੂੰ ਲੱਗਦਾ ਵੀ ਹੁੰਦਾ ਵੀ ਬੜਾ ਇਹ ਤਾਂ ਕਲੀਨ ਏਰੀਆ, ਕੋਈ ਇੱਥੇ ਫਾਇਰ ਨਹੀਂ ਹੈ, ਪਰ ਜਦੋਂ ਫਾਇਰ ਲੱਗਦੀ ਆ, ਹੁਣ ਤੁਹਾਡੇ ਸਾਹਮਣੇ ਆ ਬਿਲੀਅਨਸ ਆਫ ਡਾਲਰ ਦਾ ਜਿਹੜਾ ਹਵਾਈ ਦੇ ਵਿੱਚ ਮੌਜ 'ਚ ਨੁਕਸਾਨ ਹੋਇਆ, ਕਿਉਂਕਿ ਕਲਾਈਮੇਟ ਚੇਂਜ ਨੂੰ ਲੈ ਕੇ ਸਿਚੁਏਸ਼ਨ ਸਾਰੀ ਜਿਹੜੀ ਆ ਬਹੁਤ ਜ਼ਿਆਦਾ ਚੇਂਜ ਹੋਈ ਪਈ। ਜੀ ਬਿਲਕੁਲ। ਸੋ ਭਾਈ ਜਿਹੜਾ ਉਹ ਧਿਆਨ ਦੇ ਨਾਲ ਚੱਲੋ, ਤੇ ਇੱਕ ਜਿਹੜਾ ਹਰਜੋਤ ਸਿੰਘ ਜੀ ਜ਼ਰੂਰ ਇਹ ਟਿਪ ਵੀ ਜ਼ਰੂਰ ਦਿਓ ਵੀ ਭਾਈ ਅੱਗੇ ਤਾਂ ਜੇ ਤੁਸੀਂ ਮਿਸ ਕਰ ਜਾਂਦੇ ਸੀ ਪੇਮੈਂਟ ਤਾਂ ਮੇਬੀ ਤੁਹਾਨੂੰ ਥੋੜਾ ਜਿਹਾ ਟਾਈਮ ਦੇ ਦਿੰਦੇ ਸੀਗੇ ਜੀ। ਹੁਣ ਤਾਂ ਕਈ ਵਾਰ ਇੱਕ ਦਿਨ ਵੀ ਨਹੀਂ ਦਿੰਦੇ, ਜੇ ਇੱਕ ਦਿਨ ਵੀ ਲੇਟ ਹੋ ਗਿਆ ਕਹਿੰਦੇ ਪਾਲਿਸੀ ਤੁਹਾਡੀ ਕੈਂਸਲ ਆ। ਮੁੜ ਕੇ ਕੀ ਆ, ਉਹ ਕਹਿੰਦੇ ਹੁਣ ਨਵਾਂ ਬਿਜ਼ਨਸ ਅਸੀਂ ਲਿਖਦੇ ਨਹੀਂ। ਸੋ ਬਹੁਤ ਇਦਾਂ ਦੀਆਂ ਵੀ ਜਿਹੜੀਆਂ ਇਨਸੀਡੈਂਟਸ ਆਈਆਂ ਆ। ਸੋ ਆਪਾਂ ਹੁਣ ਥੋੜਾ ਜਿਹਾ ਰਾਜਕਨਵੀਰ ਸਿੰਘ ਜਿਹੜਾ ਬਿੱਲ ਹੈਗਾ SV 553 ਉਹਦੇ ਬਾਰੇ ਗੱਲ ਕਰ ਲਈਏ। ਸੋ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਪੰਜਾਬੀ ਰੇਡੀਓ USA ਵੱਲੋਂ ਅਸੀਂ ਨਹੀਂ ਕੋਈ ਇਹਦੇ ਚ ਲੀਡ ਕਰ ਰਹੇ ਹੈਗੇ। ਆਪਣਾ ਕੰਮ ਸਿਰਫ ਆਪਣੀ ਕਮਿਊਨਿਟੀ ਨੂੰ ਐਜੂਕੇਟ ਕਰਨਾ ਹੈ। ਕਾਰਨ ਕੀ ਆ ਵੀ ਆਪਣੀ ਪੰਜਾਬੀ ਕਮਿਊਨਿਟੀ ਬਹੁਤ ਵੱਡੀ ਮੈਜੋਰਟੀ ਦੇ ਵਿੱਚ ਸਮਾਲ ਬਿਜ਼ਨਸ ਓਨ ਕਰਦੀ ਹੈਗੀ ਆ, ਚਾਹੇ ਉਹ ਗਰੋਸਰੀ ਸਟੋਰ ਆ, ਲਿਕਰ ਸਟੋਰ ਆ, ਗੈਸ ਸਟੇਸ਼ਨਸ ਆ, ਸਬਵੇ ਆ, ਰੈਸਟੋਰੈਂਟਸ ਹੈਗੇ ਆ, ਜਿੰਨੇ ਵੀ ਛੋਟੇ ਛੋਟੇ ਬਿਜ਼ਨਸ ਹੈਗੇ ਆ। ਸੋ ਇਸ ਬਿੱਲ ਦਾ ਜਿਹੜਾ ਐਜੂਕੇਸ਼ਨ ਹੋਣਾ ਬਹੁਤ ਜ਼ਰੂਰੀ ਆ, ਕਿਉਂਕਿ ਤੁਹਾਨੂੰ ਯਾਦ ਹੋਊਗਾ ਜਦੋਂ ਕਿਸਾਨ ਮੋਰਚਾ ਹੋਇਆ ਸੀ, ਕਿਸਾਨ ਮੋਰਚੇ ਤੋਂ ਬਜ਼ੁਰਗ ਬੰਦੇ ਕਈ ਵਾਰੀ ਜਾਣ ਕੇ ਜਿਹੜੇ ਆ ਮੋਦੀ ਮੀਡੀਆ, ਗੋਦੀ ਮੀਡੀਆ ਉਹਨਾਂ ਨੂੰ ਪੁੱਛਦਾ ਸੀ ਵੀ ਕਿਆ ਹੈ ਕਿਸਾਨ ਬਿੱਲ, ਹਨਾ, ਤੇ ਉਹ ਇਦਾਂ ਦਾ ਠੋਕਦੇ ਸੀ ਬੰਦੇ ਨੂੰ ਮੋਹਰੇ ਨਾ ਵੀ ਆਹਾ ਵੀ ਸਾਡਾ ਸਾਰਾ ਕੁਝ ਚੱਲ ਜਾਣਾ, ਤੇ ਉਹ ਹੈਰਾਨ ਹੋ ਜਾਂਦੇ ਸੀ ਵੀ ਯਾਰ ਇੰਨਾ ਪਤਾ ਇਹਨਾਂ ਨੂੰ। ਸੋ ਇਸ ਬਿੱਲ ਦੀ ਜਿਹੜੀ SV 553 ਆ, ਇਹਦੀ ਐਜੂਕੇਸ਼ਨ ਵੀ ਤੁਹਾਨੂੰ ਹੋਣੀ ਬਹੁਤ ਜ਼ਰੂਰੀ ਆ। ਵੀ ਮੰਨ ਲਓ ਕੱਲ ਨੂੰ ਕੋਈ ਪੁੱਛਦਾ ਵੀ ਭਾਈ ਤੁਸੀਂ ਕਾਹਦੇ ਇਹਦਾ ਵਿਰੋਧ ਕਰ ਰਹੇ ਆ ਜਾਂ ਕੀ ਚਾਹੁੰਦੇ ਆ ਵੀ ਇਸ ਬਿੱਲ 'ਚ ਹੋਰ ਐਡ ਕੀਤਾ ਜਾਵੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ।
ਆਪਾਂ ਇਹੀ ਪਿਛਲੇ ਕਈ ਦਿਨਾਂ ਤੋਂ ਕਰ ਰਹੇ ਹਾਂ। ਇਹਦੇ 'ਚ ਆਪਣੇ ਪੰਜਾਬੀ ਵੀਰ ਬਹੁਤ ਸਾਰੇ ਲੱਗੇ ਹੋਏ ਆ ਇਸ ਬਿੱਲ ਦਾ ਵਿਰੋਧ ਕਰਨ। ਜਸਕੰਤ ਸਿੰਘ ਸੋਤਾ ਹੁਣੀ ਰੈਡਿੰਗ ਤੋਂ ਲੱਗੇ ਹੋਏ ਆ। ਆਪਾਂ ਉਹਨਾਂ ਨਾਲ ਤੁਹਾਡੀ ਗੱਲ ਵੀ ਕਰਾਈ ਸੀ। ਕੱਲ ਰੈਡਿੰਗ ਦੇ ਵਿੱਚ ਕਾਫੀ ਵੱਡਾ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ, ਜਿਹਨੂੰ ਜਿੰਨਾ ਵੀ ਲੋਕਲ ਮੀਡੀਆ ਆ ਉੱਥੇ ਦੇ 4 ਰੇਡੀਓ ਸਟੇਸ਼ਨ, ਟੀਵੀ ਸਟੇਸ਼ਨ, ਉਹਨਾਂ ਨੇ ਕਵਰ ਕੀਤਾ ਹੈਗਾ ਵੀ ਇਹ ਬਿੱਲ ਦਾ ਨੁਕਸਾਨ ਕੀ ਹੈਗਾ। ਤੇ ਉਹੋ ਹੀ ਬਿੱਲ ਹੁਣ ਉਹਨਾਂ ਨੇ ਤਾਂ ਈਵਨ ਹੈਡਿੰਗ ਵੀ ਇੱਥੇ ਤੱਕ ਲਾਇਆ ਵੀ ਰੈਡਿੰਗ ਬਿਜ਼ਨਸ ਓਨਰਸ ਕਿਕ ਸਟਾਰਟ ਸਟੇਟ ਵਾਈਡ ਪ੍ਰੋਟੈਸਟ ਅਗੇਂਸਟ ਕੰਟਰੋਵਰਸ਼ੀਅਲ ਸ਼ਾਪ ਲਿਫਟਿੰਗ ਬਿੱਲ। ਸੋ ਪਈ ਇਹ ਕਿਕ ਸਟਾਰਟ ਆ। ਹੁਣ ਰੈਡਿੰਗ 'ਚ ਹੋਇਆ, ਕੱਲ ਨੂੰ ਬਹੁਤ ਵੱਡਾ ਸੈਕਰਾਮੈਂਟੋ ਕੈਪੀਟਲ 'ਚ ਹੋ ਰਿਹਾ। ਹੋ ਸਕਦਾ ਉਹ ਤੋਂ ਬਾਅਦ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਜਿਹੜਾ ਵੀ ਤੁਹਾਡਾ ਅਸੈਂਬਲੀ ਮੈਂਬਰ ਆ ਉਹਨੂੰ ਪਰਸਨਲੀ ਮਿਲ ਕੇ ਜਾਂ ਉਹਦੇ ਆਫਿਸ ਦੇ ਸਾਹਮਣੇ ਜਾਂ ਕਿਤੇ ਵੀ ਤੁਸੀਂ ਜਿਹੜਾ ਆ ਇਹ ਪ੍ਰੋਟੈਸਟ ਕਰੋ ਤਾਂ ਕਿ ਤੁਹਾਡਾ ਜਿਹੜਾ ਬਿਜ਼ਨੈਸਸ ਆ ਉਹ ਸੇਵ ਰਹੇ। ਹਾਂ, ਇਹਦੇ 'ਚ ਇਹ ਮੈਂ ਦੱਸਦਾ ਜਾਵਾਂ ਸਰੋਤਿਆਂ ਨੂੰ ਵੀ ਹੋ ਸਕਦਾ ਇਹਦੀ ਜਿਹੜੀ ਬਿੱਲ ਦੀ ਇੰਟੈਂਸ਼ਨ ਆ, ਜਿਹੜਾ ਉਹਦਾ ਰਾਈਟਰ ਆ ਡੇਵਿਡ ਕਲਟੂਜ਼ੀ, ਉਹਦੀ ਬਿਲਕੁਲ ਸਹੀ ਹੋਵੇ ਵੀ ਹਾਂ ਬਿੱਲ ਯਾਰ ਸਹੀ ਆ, ਇਹਦੇ 'ਚ ਜਿਹੜੀ ਵਰਕ ਪਲੇਸ ਵਾਇਲੈਂਸ ਆ ਉਹ ਖਤਮ ਹੋਣੀ ਚਾਹੀਦੀ ਆ, ਕਿਸੇ ਦੀ ਮੌਤ ਨਾ ਹੋਵੇ। ਕਿਉਂਕਿ ਜੋ ਉਹਨਾਂ ਨੇ ਬਿੱਲ ਦਾ ਹੈਡਿੰਗ ਤੇ ਜਿਸ ਇਨਸੀਡੈਂਟ ਨੂੰ VTAD ਨੂੰ ਲੈ ਕੇ ਸ਼ੁਰੂ ਕੀਤਾ ਸੀ, ਉਸ ਬਿੱਲ ਦੀ ਉਹਨਾਂ ਦੀ ਇੰਟੈਂਸ਼ਨ ਵਧੀਆ ਹੋਵੇ। ਪਰ ਆਪਾਂ ਦੇਖਿਆ ਵੀ ਕਈ ਵਾਰੀ ਜਿਹੜੇ ਬਿੱਲ ਹੁੰਦੇ ਆ ਉਹਨਾਂ ਦੀ ਇੰਟੈਂਸ਼ਨ ਤਾਂ ਵਧੀਆ ਹੁੰਦੀ ਆ, ਜਿੱਦਾਂ ਪ੍ਰੋਪੋਜੀਸ਼ਨ 47 ਦੀ ਪਈ ਜੀ ਇਹਨੇ ਚੋਰੀ ਵਧਾ ਕੇ $950 ਤੱਕ ਕਰਤੀ ਵੀ $950 ਤਾਈਂ ਜੇ ਕੋਈ ਚੋਰੀ ਕਰਦਾ ਆ ਉਹਦੇ ਤੇ ਮਿਸਡਿਮੀਨਰ ਚਾਰजेस ਲੱਗੂਗੇ ਤੇ ਜੇ 3 ਵਾਰੀ ਕਰੂਗਾ ਫਿਰ ਫੈਲਨੀ ਲੱਗਣੀ ਆ। ਹੁਣ ਗੱਲ ਇਹ ਆ ਵੀ ਮੈਜੋਰਿਟੀ ਆਫ ਦਾ ਟਾਈਮ ਤੁਸੀਂ ਰਿਪੋਰਟ ਹੀ ਨਹੀਂ ਕਰਦੇ ਜਦੋਂ ਚੋਰੀ ਹੁੰਦੀ ਆ, ਸਮੈਸ਼ ਐਂਡ ਗ੍ਰੈਬ ਹੁੰਦਾ। ਸੋ ਬਿੱਲ ਦਾ ਇੰਨਾ ਮਿਸਯੂਜ਼ ਹੋਇਆ, ਉਹਦੇ ਨਾਲ ਹੋਰ ਸਟੇਟਾਂ ਤੋਂ ਲੋਕਾਂ ਨੇ ਕੈਲੀਫੋਰਨੀਆ ਆਉਣਾ ਸ਼ੁਰੂ ਕਰਤਾ। ਕੈਲੀਫੋਰਨੀਆ 'ਚ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਤੇ ਜਿਹੜੇ ਸਮਾਲ ਬਿਜ਼ਨੈਸਸ ਆ ਉਹਨਾਂ ਦੇ ਹੱਥ ਖੜੇ ਹੋਏ ਪਏ ਆ। ਜੀ ਹੁਣ ਇਹ ਜਿਹੜਾ ਬਿੱਲ ਆ SB 553 ਇਹਦੇ 'ਚ ਕਈ ਜਿਹੜੇ ਮਤ ਆ ਉਹ ਇਦਾਂ ਦੇ ਆ ਵੀ ਜਿਹੜੇ ਸਮਾਲ ਬਿਜ਼ਨਸ ਓਨਰਸ ਆ ਉਹਨਾਂ ਨੂੰ ਆਪਣੇ EMPLOYEES ਨੂੰ ਟ੍ਰੇਨਿੰਗ ਦੇਣੀ ਪੈਣੀ ਹੈਗੀ ਆ ਵੀ ਤੁਸੀਂ ਜੀ ਜਿਹੜਾ ਇਹ ਜੇ ਕੋਈ ਚੋਰੀ ਕਰਨ ਆਉਂਦਾ ਤੁਹਾਡੇ ਤੇ ਤੁਸੀਂ ਉਹਦੇ ਨਾਲ ਕਨਫਰੰਟ ਨਹੀਂ ਕਰ ਸਕਦੇ, ਤੁਸੀਂ ਉਹਦੇ ਨਾਲ ਫਸ ਨਹੀਂ ਸਕਦੇ। ਰੋਕ ਵੀ ਜਿਸ ਨਹੀਂ ਤਰ੍ਹਾਂ ਸਕਦੇ ਤੁਸੀਂ ਉਹਨੂੰ। ਜੀ, ਜਿੱਦਾਂ ਹੁਣ 7-11 ਸਟਾਕਟਨ 'ਚ ਹੋਇਆ ਸੀ, ਉਹ ਜਿਹੜੇ ਬੰਦਿਆਂ ਨੇ ਪੰਜਾਬੀ ਆਪਣੇ ਭਰਾਵਾਂ ਨੇ ਉਹ ਚੋਰ ਜਿਹੜਾ ਲਗਾਤਾਰ ਆ ਰਿਹਾ ਸੀ ਕਈ ਦਿਨਾਂ ਤੋਂ ਉਹਨੂੰ ਕੁੱਟਿਆ ਸੀ ਵੀ ਉਹ ਕੰਮ ਤੁਸੀਂ ਨਹੀਂ ਕਰ ਸਕਦੇ। ਉਹਦਾ ਕਾਰਨ ਇਹ ਦੱਸਦੇ ਆ ਵੀ ਤਾਂ ਕਿ ਕਿਸੇ ਦੀ ਜਿਹੜਾ ਆ ਕੋਈ ਫੇਟਲ ਨਾ ਹੋਵੇ, ਮੌਤ ਨਾ ਹੋਵੇ। ਜੇ ਕਨਫਰੰਟ ਕਰਦੇ ਆ ਹੋ ਸਕਦਾ ਅਗਲੇ ਕੋਲ ਗਨ ਹੋਵੇ। ਸੋ ਇਹ ਕੋਈ ਵੀ ਨਹੀਂ ਚਾਹੁੰਦਾ ਸਮਾਲ ਬਿਜ਼ਨਸ ਓਨਰ। ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਸਮਾਲ ਬਿਜ਼ਨਸ ਓਨਰ ਆ ਉਹਨਾਂ ਦੇ ਮੈਜੋਰਿਟੀ 'ਚ ਜਿਹੜੇ EMPLOYEE ਆ ਉਹਨਾਂ ਦੇ ਰਿਸ਼ਤੇਦਾਰ ਹੀ ਹੁੰਦੇ ਆ। ਤੁਸੀਂ ਕਿਸੇ ਮਾਮ ਪੌਪ ਸ਼ਾਪ ਦਾ ਦੇਖ ਲਓ, ਗੈਸ ਸਟੇਸ਼ਨ ਆ, ਸਟੋਰ ਆ, ਉੱਥੇ ਤੁਹਾਡੇ ਹਸਬੈਂਡ ਵਾਈਫ ਜਾਂ ਕਿਸੇ ਦਾ ਸਾਲਾ ਆ, ਕਿਸੇ ਦਾ ਬ੍ਰਦਰ ਆ, ਮਾਮਾ, ਤਾਇਆ, ਚਾਚਾ, ਸੋ ਉਹੀ ਹੀ ਕੰਮ ਕਰਦੇ ਆ। ਸੋ ਕੋਈ ਏਦਾਂ ਨਹੀਂ ਚਾਹੁੰਦਾ ਹੈਗਾ ਜਿਹੜਾ ਸਮਾਲ ਬਿਜ਼ਨਸ ਵਾਲਾ ਯਾਰ ਵੀ ਮੇਰਾ ਰਿਸ਼ਤੇਦਾਰ ਜਾਂ ਮੇਰਾ EMPLOYEE ਆ ਉਹਦੀ ਕੋਈ ਚੋਰ ਚੁੱਕਣ ਵਾਲਾ ਸਮਾਨ ਉਹਦੇ ਨਾਲ ਫਸਦੇ ਦੀ ਮੌਤ ਹੋ ਜਾਏ, ਲੜ ਕੇ ਉਹਦੇ ਨਾਲ ਕਿਸੇ ਤਰ੍ਹਾਂ ਦੀ ਹੋ ਜਾਏ। ਪਰ ਗੱਲ ਇਹ ਆ ਵੀ ਹੁਣ ਉਹਦੇ 'ਚ ਹੁਣ ਜੇ ਸਮਾਲ ਬਿਜ਼ਨਸ ਆ, ਹਸਬੈਂਡ ਚਲਾਉਂਦਾ, ਵਾਈਫ ਆ, ਇੱਕ ਅੱਧਾ ਨਿਆਣਾ ਆ ਤੇ ਉਹ ਜਿੱਦਾਂ ਕੁਛ ਉਹਦੀ ਰਿਕੁਆਇਰਮੈਂਟ ਰੱਖੀ ਗਈ ਆ ਵੀ ਤੁਹਾਨੂੰ ਜੀ ਉਹ ਪੂਰਾ ਟ੍ਰੇਨਿੰਗ ਦੇਣੀ ਪਊਗੀ ਤੁਹਾਡੇ EMPLOYEE ਨੂੰ। ਤੁਹਾਨੂੰ ਜਿਹੜਾ ਥੈਫਟ ਪ੍ਰੀਵੈਂਸ਼ਨ ਦਾ ਜਿਹੜਾ ਪੂਰਾ ਫੋਲਡਰ ਬਣਾਉਣਾ ਪਊਗਾ। ਕੋਈ ਵੀ ਜਿਹੜੀ ਵਾਇਲੈਂਟ ਇਨਸੀਡੈਂਟ ਹੋਈ ਆ ਉਹ ਪੂਰੀ ਲੌਗ ਕਰਨੀ ਪਊਗੀ। ਹੁਣ ਯਾਰ ਇਹ ਹੋਰ ਪੇਪਰ ਵਰਕ ਆ। 90% ਤਾਂ ਆਪਣੇ ਜਿਹੜੇ ਸਟੋਰ ਓਨਰ ਉਹਨਾਂ ਨੂੰ ਬਹੁਤੀ ਵਾਰੀ ਪਤਾ ਨਹੀਂ ਚੱਲਦਾ ਵੀ ਮੇਰਾ ਜਿਹੜਾ ਟੈਕਸ ID ਨੰਬਰ ਕੀ ਆ, ਆਹ ਲਾਇਸੈਂਸ ਕਿਹੜਾ ਆ, ਆਹ ਲਾਇਸੈਂਸ ਕਿਹੜਾ ਆ। ਸੋ ਹੁਣ ਉਹ ਬਿਜ਼ਨਸ ਕਰਨ ਜਾਂ ਇਸ ਤਰ੍ਹਾਂ ਕਰਨ, ਉਹ ਕਹਿੰਦੇ ਵੀ ਜੇ ਸਿਕਿਉਰਿਟੀ ਗਾਰਡ ਹੋਊਗਾ ਉਹ ਉੱਥੇ ਜਿਹੜਾ ਰੋਕ ਸਕਦਾ। ਪਰ ਸਿਕਿਉਰਿਟੀ ਗਾਰਡ ਵੀ ਆਪਾਂ ਦੇਖਿਆ ਬਹੁਤੀ ਵਾਰੀ ਸਿਕਿਉਰਿਟੀ ਗਾਰਡ ਦੀ ਵੀ ਮੌਤ ਹੋਈ ਹੈਗੀ ਆ, ਚੋਰਾਂ ਨੇ ਉਹਨੂੰ ਵੀ 2 ਕੇਸ ਹੋਏ ਆ। ਇੱਕ ਦੇ ਵਿੱਚ ਉਹਦੀ ਮੌਤ ਹੋ ਗਈ, ਇੱਕ ਦੇ ਵਿੱਚ ਉਹਨੇ ਕਿਸੇ ਨੂੰ ਮਾਰਤਾ। ਫਿਰ ਕਈ ਕੁਛ ਜਿਹੜਾ ਪੁੱਠਾ ਸਿੱਧਾ ਚੱਲ ਜਾਂਦਾ ਹੈ ਨਾ ਫਿਰ। ਜੀ, ਸੋ ਇਹ ਇੱਕ ਬਹੁਤ ਵੱਡਾ ਮੁੱਦਾ ਹੈਗਾ ਵੀ ਛੋਟੇ ਬਿਜ਼ਨੈਸ ਹੁਣ ਬਿਜ਼ਨਸ ਕਰਨ ਜਾਂ ਹੁਣ ਇਹ ਇਦਾਂ ਦੇ ਜਿਹੜੇ ਹੋਰ ਉਹਨਾਂ ਦੇ ਉੱਤੇ ਬਰਡਨ ਆ ਉਹਨੂੰ ਜਿਹੜਾ ਕਿਸ ਤਰ੍ਹਾਂ ਉਹ ਪੂਰਾ ਕਰਨ। ਹੁਣ ਇਹ ਕੋਈ ਸ਼ੱਕ ਨਹੀਂ ਵੀ ਠੀਕ ਆ ਵੀ ਵਰਕਪਲੇਸ ਵਾਇਲੈਂਸ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਪਰ ਜਦੋਂ ਚੋਰਾਂ ਨੂੰ ਜਿਹੜੇ ਪਤਾ ਲੱਗ ਗਿਆ ਵੀ ਜੀ ਇਹਨੇ ਰੋਕਣਾ ਹੀ ਨਹੀਂ ਹੈ, ਇਹ ਬਿੱਲ ਦੇ ਮੁਤਾਬਕ ਇਹ ਰੋਕ ਨਹੀਂ ਸਕਦੇ। ਹੁਣ ਕੋਈ ਵੀ ਤੁਸੀਂ ਦੱਸੋ ਵੀ ਇੱਕ ਛੋਟਾ ਸਟੋਰ ਆ 1500 ਸਕੁਅਰ ਫੁੱਟ ਦਾ, ਇੱਕ ਬੰਦਾ ਕੰਮ ਕਰਦਾ, ਸਿਕਿਉਰਿਟੀ ਗਾਰਡ ਕਿੱਦਾਂ ਹਾਇਰ ਕਰ ਲਓ? 19 ਤਾਂ ਉਹਨਾਂ ਨੂੰ ਇਨਕਮ ਹੋਣੀ $8-10,000 ਸਾਲ ਦੀ, 7,000 ਤੇ ਉਹ ਮਹੀਨੇ ਦੀ, ਸੌਰੀ ਜੇ ਐਵਰੇਜ ਮੈਂ ਲਾ ਰਿਹਾ ਤੇ ਉਹੀ ਜੇ ਤੁਸੀਂ ਸਿਕਿਉਰਿਟੀ ਗਾਰਡ ਨੂੰ ਪੈਸੇ ਦੇਤੇ ਤਾਂ ਤੁਹਾਨੂੰ ਬਚਣਾ ਕੀ? ਅਲਟੀਮੇਟਲੀ ਤੁਹਾਡੇ ਸਟੋਰ ਬੰਦ ਹੋਣੇ ਆ।
ਜਿੱਦਾਂ ਸੈਨ ਫਰਾਂਸਿਸਕੋ ਚ ਵਾਲਗ੍ਰੀਨ, CVS, ਓਕਲੈਂਡ ਚ, ਰਿਚਮੌਂਡ ਚ ਬੰਦ ਹੋ ਰਿਹਾ, ਧੜਾ ਧੜ ਬੰਦ ਹੋ ਰਹੇ ਆ। ਤੇ ਉਹੀ ਹੁਣ ਸਮਾਲ ਬਿਜ਼ਨਸ ਕਿੱਦਾਂ ਸਰਵਾਈਵ ਕਰੂਗੇ? ਹੁਣ ਜੇ ਇਹ ਬਿੱਲ ਦੇ ਵਿੱਚ ਕਹਿੰਦੇ ਠੀਕ ਆ, ਇਹ ਵੀ ਸਾਨੂੰ ਖਬਰਾਂ ਆ ਰਹੀਆਂ ਵੀ ਡੇਵਿਡ ਕਟਿਸ ਜੀ ਦੇ ਆਫਿਸ ਵਾਲੇ ਗੱਲਬਾਤ ਕਰਨਾ ਚਾਹੁੰਦੇ ਆ ਵੀ ਹਾਂ ਜੇ ਤੁਸੀਂ ਵਿੱਚ ਚੇਂਜਰ ਲਿਆਣੀ ਆ, ਤੇ ਭਾਈ ਜੇ ਤੁਸੀਂ ਇਹ ਬਿੱਲ EMPLOYEE ਦੀ ਸੇਫਟੀ ਲਈ ਲੈ ਕੇ ਆਏ ਆ, ਠੀਕ ਆ, ਤੇ ਤੁਸੀਂ ਇਹਦੇ ਵਿੱਚ ਉਹ ਵੀ ਐਡ ਕਰੋ। ਫਿਰ ਜਿਹੜਾ ਪ੍ਰੋਪੋਜੀਸ਼ਨ 47 ਆ ਉਹਨੂੰ ਕਿੱਦਾਂ ਤੁਸੀਂ ਅਮੈਂਡ ਕਰ ਸਕਦੇ ਆ, ਜਿਹਦੇ ਵਿੱਚ $950 ਤਾਈਂ ਚੋਰੀ ਲੈ ਕੇ ਕੋਈ ਵੀ ਭਰ ਸਕਦਾ। ਆ ਪਿਛਲੇ ਹਫ਼ਤੇ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਤੇ ਉਸ ਅਮਾਉਂਟ ਨੂੰ ਵੀ ਘਟਾਓ ਜਾਂ ਉਹ ਅਮਾਉਂਟ ਵੀ ਵਿੱਚ ਲਿਖੋ ਤੇ ਭਾਈ ਜੇ ਕਿਸੇ ਨੇ ਫੂਡ ਚੋਰੀ ਕਰਨਾ $950 ਦਾ ਕਾਹਦੇ ਕਰਨਾ, 25, 30, $50 ਕਰ ਲਓ ਜੇ ਜ਼ਿਆਦਾ ਹੀ ਆ। ਪਰ ਜੇ $50 ਵੀ ਹੋਵੇ ਤੇ ਫਿਰ ਵੀ ਲੈਣ ਲੱਗ ਜਾਣੀ ਆ ਵੀ ਯਾਰ ਇੰਨੇ ਦਾ ਤਾਂ ਅਸੀਂ ਲੀਗਲੀ ਚੋਰੀ ਕਰ ਸਕਦੇ ਆ। ਸੋ ਸਮਾਲ ਬਿਜ਼ਨਸ ਕਰਨਾ ਬਹੁਤ ਹਾਰਡ ਹੈਗਾ। ਹੋ ਸਕਦਾ ਪੋਲੀਟੀਸ਼ੀਅਨਾਂ ਦੀ ਇੰਟੈਂਸ਼ਨ ਗੁੱਡ ਹੋਵੇ, ਪਰ ਅਲਟੀਮੇਟਲੀ ਆਪਾਂ ਗੁੱਡ ਇੰਟੈਂਸ਼ਨ ਦੇ ਰਿਜ਼ਲਟ ਦੇਖਦੇ ਆ ਕਿੱਥੇ ਪਹੁੰਚਦੇ ਆ। ਸੋ ਇਹ ਸਰੋਤਿਆਂ ਨੂੰ ਦੱਸਦੇ ਜਾਈਏ, ਜੋ ਜਸਕਰਨ ਸੋਤਾ ਹੋਣੀ ਆ, ਉਹ ਲੀਡ ਅੱਗੇ ਕਰਕੇ ਇਸ ਪ੍ਰੋਟੈਸਟ ਦੇ ਲੱਗੇ ਹੋਏ ਆ। ਰੈਡਿੰਗ ਦੇ ਵਿੱਚ ਕੱਲ ਜਿਹੜਾ ਪ੍ਰੋਟੈਸਟ ਹੋਇਆ ਬਹੁਤ ਮੀਡੀਆ ਨੇ ਕਵਰ ਕੀਤਾ ਉਹਨੂੰ, ਤੇ ਇਸ ਤੋਂ ਬਿਨਾ ਹੁਣ ਉਹ ਕੱਲ ਨੂੰ ਜਿਹੜਾ ਸ਼ਾਮ ਨੂੰ ਆਫਟਰਨੂਨ ਨੂੰ 2 ਵਜੇ ਤੋਂ ਲੈ ਕੇ 4 ਵਜੇ ਤੱਕ ਪ੍ਰੋਟੈਸਟ ਹੋਣਾ ਆ। ਇਹਦੇ ਵਿੱਚ ਨੋ ਮੈਟਰ ਤੁਸੀਂ ਰਿਪਬਲਿਕਨ ਆ, ਨੋ ਮੈਟਰ ਡੈਮੋਕ੍ਰੇਟ ਹੈਗੇ ਆ। ਸੋ ਮੇਨ ਮਕਸਦ ਨੋ ਮੈਟਰ ਕੋਈ ਆਰਗੇਨਾਈਜੇਸ਼ਨ ਆ ਜਿਹੜੀ ਮਰਜ਼ੀ ਹੋਵੇ, ਤੁਸੀਂ ਸਾਰਿਆਂ ਨੇ ਰਲ ਕੇ ਆਪਣਾ ਬਿਜ਼ਨਸ ਜਿਹੜਾ ਬਚਾਉਣਾ ਆ ਉਹਦੀ ਜਿਹੜੀ ਗੱਲ ਕਰਨੀ ਹੈਗੀ ਆ ਕਿ ਸਾਡਾ ਜਿਹੜਾ ਬਿਜ਼ਨਸ ਆ ਉਹ ਕਿਸ ਤਰ੍ਹਾਂ ਬਚ ਸਕਦਾ ਹੈਗਾ ਸੇਫ। ਜੇ hundreds of thousands of dollars ਸਮਾਲ ਬਿਜ਼ਨਸਸ ਟੈਕਸ ਦਿੰਦੇ ਆ, ਮੈਂ ਐਗਜ਼ਾਮਪਲ ਦਿੰਦਾ, ਇੱਕ ਛੋਟਾ ਜਿਹੜਾ ਬਿਜ਼ਨਸ ਆ, ਸਟੋਰ ਆ ਮੰਨ ਲਓ ਇੱਕ, ਜਿਹਦੀ 80-90 ਹਜ਼ਾਰ ਦੀ ਸੇਲ ਆ ਮੰਥ ਦੀ, ਉਹ ਲਗਭਗ $10,000 ਐਵਰੀ ਮੰਥ ਸੇਲਸ ਟੈਕਸ ਦਿੰਦਾ। ਸੋ 1 ਲੱਖ ਤੋਂ 1,20,000 ਬਣ ਗਿਆ। ਇਹ ਐਵਰੇਜ ਮੈਂ ਦੱਸਦਾ, ਕਈਆਂ ਦੀ ਤਾਂ 4-4 ਮਿਲੀਅਨ ਸੇਲ ਆ। ਸੋ ਜੇ $1 ਲੱਖ ਸੇਲਸ ਟੈਕਸ ਦਿੰਦੇ ਆ, ਉਹ ਤੋਂ ਬਾਅਦ ਜਿਹੜਾ ਤੁਹਾਡਾ ਪ੍ਰੋਫਿਟ ਆ, ਫਿਰ ਤੁਸੀਂ ਟੈਕਸ ਭਰਦੇ ਆ, ਤੁਸੀਂ ਘਰ ਲਿਆ ਉਹਦਾ ਟੈਕਸ ਆ, ਉਹ ਇੰਨੇ ਪੈਸੇ ਦਿੰਦੇ ਆ। ਤੇ ਗਵਰਨਮੈਂਟ ਦੀ ਜੌਬ ਨਹੀਂ ਹੋਣੀ ਚਾਹੀਦੀ ਵੀ ਤੁਹਾਡਾ ਬਿਜ਼ਨਸ ਸੇਫ ਹੋਵੇ? ਜੇ ਆਪਾਂ EMPLOYEES ਨੂੰ ਵੀ ਸੇਵ ਕਰਨਾ ਆ, ਜਿਹੜੇ ਚੋਰ ਆ ਵੀ ਚੋਰਾਂ ਨਾਲ ਵੀ ਨਹੀਂ ਫਸਣਾ ਹੈਗਾ, ਜਿਹੜੇ ਲੁਟੇਰੇ ਆਏ ਹੈਗੇ, ਤੇ ਤੁਸੀਂ ਸਾਡੇ ਬਿਜ਼ਨਸ ਨੂੰ ਕਿਉਂ ਨਹੀਂ ਸੇਵ ਕਰੋਗੇ? ਹੁਣ ਪ੍ਰੋਬਲਮ ਉੱਥੇ ਆਉਂਦੀ ਆ ਵੀ ਮੈਜੋਰਟੀ 'ਚ ਆਪਣੇ ਬਿਜ਼ਨਸ ਓਨਰ ਰਿਪੋਰਟ ਨਹੀਂ ਕਰਦੇ ਜਦੋਂ ਚੋਰੀ ਹੁੰਦੀ ਜਾਂ ਰੋਬਰੀ ਹੁੰਦੀ। ਕਾਰਨ ਉਹਦਾ ਇਹੀ ਆ, ਜੋ ਇੰਸ਼ੋਰੈਂਸ ਦੀ ਮੈਂ ਗੱਲ ਤੁਹਾਨੂੰ, ਕਿਸੇ ਨੇ ਸਟੋਰ ਵੇਚਣਾ ਆ, ਤੁਸੀਂ ਚੈੱਕ ਕਰ ਸਕਦੇ ਵੀ ਕ੍ਰਾਈਮ ਰੇਟ ਕੀ ਆ, ਕਿੰਨੀ ਵਾਰੀ ਉਹ ਸਟੋਰ ਤੇ ਪੁਲਿਸ ਆਈ ਆ, ਜਾਂ ਤੁਸੀਂ ਸਟੋਰ ਦੀ ਇੰਸ਼ੋਰੈਂਸ ਕਰਾਣੀ ਆ, ਉਹ ਬਿਹਾਈਂਡ ਦਾ ਸੀਨ ਜਿਹੜਾ ਇੰਸ਼ੋਰੈਂਸ ਕੰਪਨੀ ਦੇ ਸੌਫਟਵੇਅਰ ਪ੍ਰੋਗਰਾਮ ਆ, ਉਹ ਚੈੱਕ ਕਰਦੇ ਵੀ ਇਸ ਏਰੀਆ 'ਚ ਕ੍ਰਾਈਮ ਰੇਟ ਕਿੰਨਾ ਕੁ ਹੈਗਾ, ਕਿੰਨੇ ਕੁ ਵਾਰੀ ਇੱਥੇ ਰੋਬਰੀ ਹੋਈ ਆ, ਕਿੰਨੀ ਵਾਰੀ ਪੁਲਿਸ ਆਈ ਹੈਗੀ ਆ, ਕਿੰਨੀ ਵਾਰੀ ਬ੍ਰੇਕ ਇਨ ਹੋਈ ਹੈਗੀ ਆ, ਆਲੇ ਦੁਆਲੇ ਦੀ ਨੇਬਰਹੁੱਡ ਜਿਹੜਾ ਆ ਉਹਦੇ ਤੇ ਕਿੱਦਾਂ ਦਾ ਅਸਰ ਆ, ਕਿੱਦਾਂ ਦਾ ਉੱਥੇ ਕ੍ਰਾਈਮ ਹੈਗਾ, ਗ੍ਰੈਫਿਟੀ ਕਿੰਨੀ ਕਾ, ਮੈਸਅਪ ਕਿੰਨਾ ਕਾ, ਹੋਮਲੈਸ ਆਲੇ ਦੁਆਲੇ ਕਿੰਨੇ ਕਾ, ਟੈਂਟ ਕਿੰਨੇ ਕੁ ਲੱਗੇ ਹੋਏ ਹੈਗੇ ਆ। ਸੋ ਉਹ ਦੇਖ ਕੇ ਕੋਈ ਵੀ ਨਹੀਂ ਇੰਸ਼ੋਰੈਂਸ ਕਰਨਾ ਚਾਹੁੰਦਾ। ਸੋ ਜਿਹੜਾ ਸਮਾਲ ਬਿਜ਼ਨਸ ਕਰਨਾ ਅੱਜ ਦੀ ਡੇਟ 'ਚ ਬਹੁਤ ਹਾਰਡ ਆ। ਸੋ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿੰਨੇ ਸਮਾਲ ਬਿਜ਼ਨਸਸ ਆ, ਸੋ ਪਹਿਲਾਂ ਜੇ ਜਿਹੜਾ ਵੀ ਕੋਈ ਕਿਤੇੋਂ ਆਇਆ, ਇੰਡੀਆ ਤੋਂ ਆਇਆ, 10 ਆਪਾਂ 7 ਦਿਨ 15-15 18-18 ਘੰਟੇ ਕੰਮ ਕਰਦੇ ਆ, 2-4 ਸਾਲ ਪੈਸੇ ਬਚਾ ਕੇ ਸਮਾਲ ਬਿਜ਼ਨਸ ਲੈਂਦੇ ਆ, ਤੁਹਾਡਾ ਸਾਰਾ ਲਾਈਫ ਉਹਦੇ ਉੱਤੇ ਲੱਗਦਾ, ਸਾਰੀ ਫੈਮਿਲੀ ਉੱਤੇ ਤੁਹਾਡੀ ਲੱਗੀ ਹੋਈ ਹੁੰਦੀ ਆ। ਤੇ ਜੇ ਉਹਨੂੰ ਹੁਣ ਉਹ ਗਵਰਨਮੈਂਟ ਜਿਹੜੀ ਪ੍ਰੋਟੈਕਟ ਨਹੀਂ ਕਰ ਸਕਦੀ, ਜੇ ਪ੍ਰੋਟੈਕਟ ਵੀ ਅਸੀਂ ਕਰਨਾ, ਸਾਰਾ ਕੁਝ ਕਰਨਾ, ਤਾਂ ਫਿਰ ਗਵਰਨਮੈਂਟ ਦਾ ਕੀ ਫਾਇਦਾ ਆ? ਸੋ ਇਹ ਸਾਰੇ ਜਿਹੜੇ ਇਸ਼ੂ ਆ ਇਹ ਉੱਥੇ ਡਿਸਕਸ ਕਰਨ ਵਾਲੇ ਆ। ਪ੍ਰੋਪੋਜੀਸ਼ਨ 47 ਦਾ ਬਹੁਤ ਇੰਪੋਰਟੈਂਟ ਆ, ਤੇ ਹੁਣ 950 ਤਾਂ ਲੀਗਲੀ ਹੋ ਗਿਆ ਜੀ, ਜਿਹੜਾ ਮਰਜ਼ੀ ਚੋਰੀ ਕਰ ਲੈ, ਕੁਛ ਨਹੀਂ ਹੋਣਾ। ਹੁਣ ਪੁਲਿਸ ਵਾਲਿਆਂ ਦੇ ਵੀ ਵਿਚਾਰਿਆਂ ਦੇ ਹੱਥ ਵੱਜੇ ਆ, ਪੁਲਿਸ ਕੀ ਕਰੇ ਕਿ ਨਹੀਂ? ਹੁਣ ਜੇ ਪੁਲਿਸ ਨੂੰ ਤੁਸੀਂ ਕਾਲ ਕਰੋ, ਉਹਨਾਂ ਨੂੰ ਵੀ ਪਤਾ ਵੀ ਜੇ ਆਏ ਤਾਂ ਅਸੀਂ ਪਹਿਲੀ ਗੱਲ ਤਾਂ ਬਹੁਤੇ ਆਉਂਦੇ ਨਹੀਂ ਹੈ, ਅਨਲੈਸ ਕਿਸੇ ਦੇ ਇੰਜਰੀ ਹੋਈ ਹੋਵੇ। ਜੇ ਆਉਂਗੇ ਵੀ ਪੁਲਿਸ ਰਿਪੋਰਟ ਬਣਾਉਂਗੇ ਵੀ, ਉਹਨਾਂ ਨੂੰ ਪਤਾ ਵੀ ਬੰਦੇ ਚਾਰਜ ਤਾਂ ਹੋਣੇ ਨਹੀਂ, ਜੇ ਚਾਰਜ ਹੋਏ ਵੀ ਤੇ ਮੁੜ ਕੇ ਹੋਣਾ ਕੁਛ ਨਹੀਂ। ਤੁਹਾਡੇ ਸਾਹਮਣੇ ਐਗਜ਼ਾਮਪਲ ਆ ਵਾਈਸੈਲੀਆ ਦੀ, 19 ਸਾਲਾਂ ਦਾ ਨੌਜਵਾਨ ਗੋਲੀ ਨਾਲ ਜਿਹੜਾ ਮਾਰਤਾ ਸੀ ਚੋਰੀ ਨੇ, ਤੇ ਉਹਨੇ ਵੀ ਫਿਰ ਉਹ ਚੋਰ ਨੂੰ ਮਾਰਿਆ, ਤੇ ਉਹ ਬੰਦਾ ਜਿਹੜਾ ਮਾਰਨ ਵਾਲਾ ਸੀ ਅੰਡਰ ਏਜ ਸੀਗਾ, ਉਸਨੇ 13 ਸਾਲਾਂ ਦੀ ਉਮਰ 'ਚ ਕਿਸੇ ਦਾ ਕਤਲ ਕੀਤਾ ਸੀ, ਤੇ ਹੁਣ 13 ਸਾਲਾਂ ਦੀ ਕਤਲ 'ਚ ਉਹ ਚਾਰਜ ਵੀ ਹੋਇਆ, ਤੇ ਉਹਨਾਂ ਨੇ ਉਹਨੂੰ ਛੱਡ ਵੀ ਦਿੱਤਾ ਸੀ। ਇਹਦਾ ਮਤਲਬ ਉਹਨੇ 4 ਸਾਲ ਵੀ ਨਹੀਂ ਸਜ਼ਾ ਕੀਤੀ ਸੀ। ਸੋ ਜੇ ਬੰਦੇ ਨੇ ਕਿਸੇ ਨੂੰ ਮਾਰਿਆ ਸੀ, 4 ਸਾਲਾਂ 'ਚ ਕਿੱਦਾਂ ਬਾਹਰ ਆ ਗਿਆ ਉਹ? ਸੋ ਇਹਦਾ ਮਤਲਬ ਕਿ ਸਾਡਾ ਜਿਹੜਾ ਜਸਟਿਸ ਸਿਸਟਮ ਵੀ ਬੜਾ ਰੌਂਗ ਆ। ਸੋ ਇਹ ਸਾਰੇ ਜਿਹੜੇ ਮੇਨ ਮੁੱਦੇ ਹੈਗੇ ਆ,
ਸੋ ਪਲੀਜ਼ ਇਹਦੇ ਬਾਰੇ ਐਜੂਕੇਟ ਹੋਵੋ ਤੁਸੀਂ, ਜਿੰਨੇ ਵੀ ਸਾਡੇ ਸਰੋਤੇ ਆ ਸਟੋਰਾਂ ਵਾਲੇ, ਮੋਸਟਲੀ ਤੁਹਾਨੂੰ ਆਪਾਂ ਦੱਸੇ ਰਹੇ ਹੈਗੇ ਆ। ਸਾਡੀ ਕੋਸ਼ਿਸ਼ ਪੂਰੀ ਹੈ ਬਿਲਕੁਲ ਸਹੀ ਤੋਂ ਸਹੀ ਜਿਹੜੀ ਇਨਫੋਰਮੇਸ਼ਨ ਤੁਹਾਡੇ ਤਾਈਂ ਪਹੁੰਚਾਈ ਜਾਵੇ, ਪਰ ਹੋ ਸਕਦਾ ਕਿਤੇ ਆਪਾਂ ਮਿਸ ਵੀ ਕਰ ਸਕਦੇ ਹਾਂ, ਆਪਾਂ ਵੀ ਬੰਦੇ ਹੀ ਆ, ਹਨਾ। ਤੇ ਸੋ ਲਾ ਮੇਕਰਸ ਨੂੰ ਇਹ ਕਹੋ ਕਿ ਭਾਈ ਤੁਸੀਂ ਜਿਹੜੇ ਬਿਜ਼ਨੈਸਸ ਆ ਉਹਨਾਂ ਨੂੰ ਵੀ ਪ੍ਰੋਟੈਕਟ ਕਰਨ ਦਾ ਕੀ ਕਰ ਰਹੇ ਆ, ਕੀ ਕਰੋਗੇ ਤੁਸੀਂ, ਹਨਾ। ਜੀ ਸੋ ਬਿਲਕੁਲ। ਸੋ ਕੱਲ ਨੂੰ ਆ ਜੀ ਦੁਪਹਿਰ ਨੂੰ 2 ਵਜੇ, ਸੋ ਜ਼ਰੂਰ ਪਹੁੰਚੋ। ਸੋ ਹਾਲਾਤ ਜਿਹੜੇ ਤੁਹਾਨੂੰ ਦੱਸ ਦਿੱਤੇ ਆ ਵੀ ਕੀ ਸਥਿਤੀ ਜਿਹੜੀ ਉਹ ਚੱਲ ਰਹੀ ਆ। ਸੋ ਵੱਧ ਤੋਂ ਵੱਧ ਲੋਕ ਹੁਮਾ ਕੇ ਪਹੁੰਚੋ ਤੇ ਜਿਹੜੀ ਉਹ ਸਪੋਰਟ ਕਰੋ। ਕੋਈ ਵੀ ਇਕੋਨਮੀ ਸਮਾਲ ਬਿਜ਼ਨਸ ਦੇ ਸਿਰ ਦੇ ਉੱਤੇ ਚੱਲਦੀ ਆ। ਅਮਰੀਕਾ ਦੇ ਵਿੱਚ ਸਭ ਤੋਂ ਵੱਧ ਜੇ ਇੰਪਲੋਇਮੈਂਟ ਕਿਤੇ ਮਿਲਦੀ ਆ ਤਾਂ ਉਹ ਸਮਾਲ ਬਿਜ਼ਨਸਿਸ ਦੇ ਥਰੂ ਮਿਲਦੀ ਆ। ਵੱਡੀਆਂ ਕੰਪਨੀਆਂ ਦੇ ਦੰਦ ਦਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ ਹੁੰਦੇ ਆ। ਅਸਲ 'ਚ ਜਿਹੜੇ ਇਕੋਨਮੀ ਨੂੰ ਧੱਕਾ ਜਿਹੜਾ ਚੱਲ ਰਿਹਾ ਆ ਜਾਂ ਤੋਰਾ ਫੇਰਾ ਆ, ਤਾਂ ਉਹ ਸਮਾਲ ਬਿਜ਼ਨਸਿਸ ਦੇ ਸਦਕਾ ਆ। ਇਹ ਇੱਕ ਵੱਖਰਾ ਇੱਕ ਹੋਰ ਇਸ਼ੂ ਆ ਵੀ ਕਿੱਦਾਂ ਵੱਡੇ ਬਿਜ਼ਨਸ ਛੋਟਿਆਂ ਨੂੰ ਜਿਹੜਾ ਉਹ ਨਿਗਲਣ ਦੀ ਕੋਸ਼ਿਸ਼ 'ਚ ਆ। ਇਹ ਵੀ ਉਸ ਦਾ ਹੀ ਇੱਕ ਤਰੀਕਾ ਜਿਹੜਾ ਉਹ ਬਣਦਾ ਜਾ ਰਿਹਾ। ਉਹ ਵੀ ਹੱਥਕੰਡਾ ਜਿਹੜਾ ਇਹ ਬਣ ਰਿਹਾ ਆ ਵੀ ਜਿੱਥੇ ਸਮਾਲ ਬਿਜ਼ਨਸ ਡੈਡ ਹੋਣਗੇ, ਕਨਵੀਨੀਅੰਸ ਸਟੋਰ ਡੈਡ ਹੋਣਗੇ, ਤਾਂ ਉੱਥੇ ਜਾਣਾ ਕਿੱਥੇ ਆ। ਕਨਵੀਨੀਅੰਸ ਜਿਹੜੀ ਆ ਕੋਈ ਰਹਿ ਨਹੀਂ ਜਾਣੀ ਆਪਾਂ ਨੂੰ। ਸੋ ਭਾਈ ਇਹ ਜੇ ਚਾਹੁੰਦੇ ਆ ਆਪਣੀ ਇੰਪਲੋਇਮੈਂਟ ਚੱਲਦੀ ਰਵੇ, ਜੇ ਤੁਸੀਂ ਐਜ਼ ਏ ਇੰਪਲੋਈ ਦੇ ਤੌਰ ਤੇ ਸੋਚ ਰਹੇ ਆ ਤਾਂ ਉਹ ਇਹ ਆ, ਤੇ ਜੇ ਬਿਜ਼ਨਸ ਵਾਲੇ ਆ ਤਾਂ ਭਾਈ ਇਹਦੇ ਵਿੱਚ ਜਿਹੜਾ ਉਹ ਨਾਲ ਦੇ ਨਾਲ ਆ। ਬਿਜ਼ਨਸ ਤਾਂ ਹੀ ਕਰੂਗਾ ਜੇ ਉਹਨੂੰ ਕੁਛ 4 ਪੈਸੇ ਜਿਹੜੇ ਬਚਣਗੇ, 4 ਪੈਸੇ ਬਚਣਗੇ ਤਾਂ ਤਨਖਾਹਾਂ ਦੇ ਹੋਣਗੀਆਂ। ਤੇ ਸੋ ਇਹ ਜ਼ਰੂਰੀ ਆ ਵੀ ਸਾਰੇ ਜਾਣੇ ਮਿਲ ਜੁਲ ਕੇ ਇਹ ਜਿਹੜੇ ਨਿਕੰਮੇ ਜੇ ਕਾਨੂੰਨ ਆ ਉਹਨਾਂ ਤੋਂ ਜੀ ਜਿਹੜਾ ਛੁਟਕਾਰਾ ਜਿਹੜਾ ਆਪਾਂ ਪਾਈਏ ਜਾਂ ਉਹਨਾਂ ਦੇ ਵਿੱਚ ਸੋਧਾਂ ਜਿਹੜੀਆਂ ਜੀ। ਉਹ ਕਰਾਈਏ। ਤੇ ਜਾਂਦੇ ਜਾਂਦੇ ਇੱਕ ਵਾਰੀ ਜ਼ਰੂਰ ਬੇਨਤੀ ਜ਼ਰੂਰ ਮੈਂ ਕਰਨੀ ਹੈ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਹਾਡੇ ਸਮਾਲ ਬਿਜ਼ਨੈਸਸ ਆ, ਰਿਸ਼ਤੇਦਾਰਾਂ ਦੇ ਵੀ ਆ, ਫਲਾਇਰ ਆਲਰੇਡੀ ਪੰਜਾਬੀ ਰੇਡੀਓ ਯੂਐਸਏ ਤੇ ਹੁਣ ਫੇਸਬੁੱਕ ਤੇ ਬਹੁਤ ਘੁੰਮਦਾ ਆ। ਉਹ ਫਲਾਇਰ ਆਪਣੇ ਏਰੀਏ ਦੇ ਮੀਡੀਆ ਨੂੰ ਜ਼ਰੂਰ ਭੇਜੋ, ਚਾਹੇ ਉਹ ਟੀਵੀ ਸਟੇਸ਼ਨ ਆ, ਚਾਹੇ ਉਹ ਅਖਬਾਰ ਆ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕੱਲ ਨੂੰ ਪ੍ਰੋਟੈਸਟ ਆ, ਮੋਸਟਲੀ ਉੱਥੇ ਉਹ ਪਹੁੰਚਣ। ਜੇ ਕਿਸੇ ਨੇ ਬੋਲਣਾ ਵੀ ਹੈਗਾ, ਕਿਉਂਕਿ ਇਹ 'ਚ ਕੀ ਆ ਵੀ ਕਿਸੇ ਵੱਲੋਂ ਨਹੀਂ ਹੈਗਾ, ਆਪਾਂ ਕੋਈ ਆਰਗੇਨਾਈਜੇਸ਼ਨ ਵੱਲੋਂ ਨਹੀਂ, ਕੁਛ ਕੁ ਆਪਣੇ ਪੰਜਾਬੀ ਭਰਾ ਅੱਗੇ ਹੋ ਕੇ ਲੱਗੇ ਪਈ, ਕਿਸੇ ਨੂੰ ਤਾਂ ਅੱਗੇ ਲੱਗਣਾ ਹੀ ਪੈਣਾ ਹੈਗਾ। ਤੇ ਉਹਨਾਂ 'ਚ ਜਸਕਰਨ ਸਿੰਘ ਸੋਤਾ ਹੁਣੀ ਆ, ਉਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਜੇ ਕਿਸੇ ਨੇ ਬੋਲਣਾ ਹੈਗਾ, ਜਾਂ ਤੁਹਾਨੂੰ ਕੋਈ ਜਾਣਦਾ ਚਾਹੇ ਕੋਈ ਵੀ ਪੋਲੀਟੀਸ਼ੀਅਨ ਆ, ਉਹ ਇਸ ਬਿੱਲ ਦੇ ਜੋ ਸਾਡਾ ਨੁਕਸਾਨ ਆ ਜਾਂ ਕੀ ਅਮੈਂਡਮੈਂਟ ਹੋ ਸਕਦੀਆਂ ਉਹਦੇ ਬਾਰੇ ਬੋਲਣਾ ਚਾਹੁੰਦਾ, ਉਹਨਾਂ ਨੂੰ ਕੰਟੈਕਟ ਕਰ ਲੈਣ ਜਸਕਰਨ ਸਿੰਘ ਸੋਤਾ ਨੂੰ, ਜਾਂ ਆਪ ਵੀ ਕਿਸੇ ਨੇ ਬੋਲਣਾ ਹੈਗਾ ਤੇ ਤੁਸੀਂ ਕਾਲ ਕਰ ਲਿਓ 408 910 9429 408 910 9429। ਸੋ ਉਹਨਾਂ ਸਾਰਿਆਂ ਦਾ ਮਤਲਬ ਆ ਵੀ ਸਾਡੇ ਬਿਜ਼ਨਸ ਬਚੇ ਰਹਿਣ, ਹੋਰ ਸਾਡੇ ਸਿਰ ਖਰਚਾ ਨਾ ਪਵੇ, ਤੇ ਸਾਡਾ ਰੇਡੀਓ ਦਾ ਮਤਲਬ ਇਹ ਆ ਵੀ ਤੁਹਾਨੂੰ ਪੂਰੀ ਤਰ੍ਹਾਂ ਐਜੂਕੇਟ ਕੀਤਾ ਜਾ ਸਕੇ ਕੀ ਕੁਝ ਵਾਪਰਿਆ, ਤਾਂ ਕਿ ਤੁਸੀਂ ਆਪਣੇ ਜਿਹੜੇ ਹੱਕ ਆ ਉਹਨਾਂ ਲਈ ਲੜ ਸਕੋ। ਜੀ ਇੱਥੇ ਲੈਂਦੇ ਆ ਜੀ, ਕਰਦੇ ਆ ਜੀ ਸਮਾਪਤ ਪ੍ਰੋਗਰਾਮ ਨੂੰ। ਤੇ ਮੇਰੇ ਵੱਲੋਂ ਤੁਹਾਨੂੰ, ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਕੀ ਜੀ। ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।